बिस्मिल्लाहिर्रहमानिर्रहीम। पंजाबी दरस कुरान सूरह आले इमरान दी आयात 92 तो 99 तक अल्लाह ताला फरमांदे ने। आयत 92 तो शुरू कर रहे हैं। असल नेकी ते उस वक्त उस वेले होंदी है जदों कोई अपनी पसंद की चीज़ विचों अल्लाह दे राह च देइए, बई कुर्बान करिए या खर्च करिए। और याद रखो तुसी जो कुछ भी अल्लाह दी राह खर्च करते हो, दान करते हो, उसका अजर तुहानू जरूर देंदा है। इसलिए कि अल्लाह उस तू वाकफ होंदा है। मसा अल्लाह ताला तो कोई चीज़ हिडन नहीं होंदी, तुसी दसो या ना दसो। ਇਹਦੇ 'ਚ ਗੱਲ ਜਿਹੜੀ ਉਹ ਇਸ ਤਰ੍ਹਾਂ ਬਣਦੀ ਹੈ ਪਈ ਕਿ ਲੋਕ ਕੀ ਕਰਦੇ ਨੇ, ਉਹ ਦੀਨ ਦੇ ਨਾਂ ਤੇ, ਅਸਲ ਦੀਨ ਦੇ ਨਾਂ ਤੇ ਕੁਝ ਰਸਮ ਰਿਵਾਜ ਨੂੰ ਦੀਨ ਬਣਾ ਲੈਂਦੇ ਨੇ। ਤੇ ਉਹ ਸਮਝਦੇ ਨੇ ਕਿ ਰਸਮਾਂ ਪੂਰੀਆਂ ਕਰਕੇ ਨਾ ਅਸੀਂ ਬੜੇ ਦੀਨਦਾਰ ਬਣ ਰਹੇ ਹਾਂ ਔਰ ਅਸੀਂ ਬੜੇ ਬਈ ਮੋਤਬਰ ਹੋ ਗਏ ਹਾਂ ਔਰ ਅਸੀਂ ਦੀਨ ਦੇ ਨੁਮਾਇੰਦੇ ਬਣ ਗਏ ਹਾਂ। ਜਿਸ ਤਰ੍ਹਾਂ ਜਿਹਦੇ ਵਿੱਚ ਇੱਕ ਲਿਬਾਸ ਹੁੰਦਾ ਹੈ, ਲਿਬਾਸ ਨੂੰ ਕੁਝ ਹੈ ਤੇ ਅਸੀਂ ਕਈਆਂ ਨੂੰ ਵਾਲਾਂ ਦਾ ਖਾਸ ਸਟਾਈਲ ਹੈ, ਕਈ ਦਾੜੀ ਨੂੰ ਇਸ ਤਰ੍ਹਾਂ ਕਰ ਲੈਂਦੇ ਨੇ ਜਾਂ ਉਹਨੂੰ ਦੀਨ ਦਾ ਦਰਜਾ ਦੇ ਦਿੰਦੇ ਨੇ ਕਿ ਦਾੜੀ ਅਲਾਮਤ ਹੈ ਇਸ ਚੀਜ਼ ਦੀ, ਜਾਂ ਕੋਈ ਉੱਤੇ ਸਿਰ ਤੇ ਕੋਈ ਚੀਜ਼ ਰੱਖ ਲਈ, ਟੋਪੀ ਜਾਂ ਤਸਬੀਹ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ। ਉਹ ਜਿਹੜੇ ਮਜ਼ਹਬੀ ਲੋਕ ਉਸ ਵੇਲੇ ਦੇ ਵੀ ਨੇ, ਅੱਜ ਵੀ ਜਿਹੜੇ ਨੇ, ਉਹਨਾਂ ਦੀਆਂ ਉਹ ਹੈ ਜਿਹੜੀ ਉਹਦੇ ਤੋਂ ਸਾਰਾ ਕੁਝ ਨਜ਼ਰ ਆ ਰਿਹਾ ਹੁੰਦਾ ਹੈ। ਉਹਦੇ ਵਿੱਚ ਉਹ ਦੀਨ ਨਾਲ ਉਹਨਾਂ ਦਾ ਕੋਈ ਤਲਕ ਨਹੀਂ ਹੁੰਦਾ। ਜਿਸ ਤਰ੍ਹਾਂ ਹੁਣ ਸਾਡੇ ਮਾਸ਼ਰੇ 'ਚ ਵੀ ਉਸ ਵੇਲੇ ਵੀ ਇੰਝ ਸੀ ਕਿ ਕਿੰਨੀਆਂ ਦੀਨ ਦੇ ਨਾਂ ਤੇ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਲੇਕਿਨ ਦੀਨ ਨਾਲ ਸੁਹਾਬਾ ਨੇ ਨਹੀਂ ਕੀਤੀਆਂ, ਕੋਈ ਉਹਨਾਂ ਦਾ ਤਲਕ ਹੀ ਨਹੀਂ। ਇਹ ਜਿਸ ਤਰ੍ਹਾਂ ਈਦ ਮੁਲਾਦ ਨਬੀ ਕਹਿ ਲਵੋ, ਜਾਂ ਜਿਹੜੇ ਵੱਡੇ ਸਾਡੇ ਗਰੋਹ ਨੇ, ਫਿਰਕੇ ਨੇ, ਤੋ ਜਿੱਥੇ ਤੁਸੀਂ ਵੇਖੋਗੇ ਨਾ ਅੱਲਾ ਦੇ ਦੀਨ ਦੀ ਬਜਾਏ ਆਪਣੀਆਂ ਚੀਜ਼ਾਂ ਬਣਾ ਕੇ, ਜਿਸ ਤਰ੍ਹਾਂ ਸ਼ੀਆ ਮਕਤਬਾ ਫਿਕਰ ਦੀਆਂ ਤੁਸੀਂ ਮਸਜਿਦਾਂ 'ਚ ਵੀ ਜਾਓ ਤੇ ਉੱਥੇ ਖਾਸ ਕਿਸਮ ਦੀਆਂ ਤਲਵਾਰਾਂ ਲਟਕੀਆਂ ਹੁੰਦੀਆਂ, ਜਾਂ ਕੋਈ ਉਹਨਾਂ ਦੀਆਂ ਜ਼ਿਆਦਾਤਰ ਜਿਹੜੀਆਂ ਮਸਜਿਦਾਂ ਨੇ ਉਹਦੇ ਵਿੱਚ ਵੀ ਉਹ ਅਸਰ ਨਜ਼ਰ ਆਉਂਦਾ ਹੈ। ਔਰ ਫਿਰ ਖਾਸ ਤਕਰੀਬਾਤ ਕੀਤੀਆਂ ਜਾਂਦੀਆਂ ਜਿਹੜਾ ਦੀਨ ਹੈ। ਇਸੇ ਤਰ੍ਹਾਂ ਦੂਸਰੇ ਮਕਤਬਾ ਫਿਕਰ ਵੱਲ ਜਾਓ ਤੇ ਉਹਨਾਂ ਦੀਆਂ ਵੀ ਮਸਜਿਦਾਂ ਅੰਦਰ, ਮਸਜਿਦਾਂ ਜਾਓ ਦੇ ਨਾ ਤੁਸੀਂ, ਉੱਥੇ ਪੈਗੰਬਰ ਦਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਬੜੀਆਂ ਵਾਜ਼ੇ ਹੁੰਦੀਆਂ। ਤੇ ਉਹਦੇ ਤੋਂ ਅੱਲਾਹ ਤਾਲਾ ਆਖਿਆ ਵੀ ਇਹ ਦੀਨ ਇਸ ਤਰ੍ਹਾਂ ਨਹੀਂ ਕਿ ਤੁਸੀਂ ਇਹਦੇ ਤੇ ਕੁਝ ਆਪਣੇ ਵੱਲੋਂ ਰਸਮਾਂ ਬਣਾ ਲਈਆਂ ਨੇ ਜਿਹਦਾ ਤੁਸੀਂ ਅਮਲ ਕਰਦੇ ਹੋ, ਆਪਣੇ ਕੋਲੋਂ ਚੀਜ਼ਾਂ ਦਾਖਲ ਕਰ ਰਹੀਆਂ ਨੇ। ਔਰ ਇਹਨਾਂ ਰਸਮਾਂ ਦਾ ਇਹ ਹੁੰਦਾ ਜਿਹੜਾ ਅਸਲ ਦੀਨ ਹੈ ਉਹ ਪੂਰੀ ਦੁਨੀਆ 'ਚ ਇੱਕ ਜਿਹਾ ਹੀ ਰਾਇਜ ਹੁੰਦਾ ਹੈ। ਅੱਜ ਵੀ ਇਸੇ ਤਰ੍ਹਾਂ ਹੀ ਹੈ। ਆਦਮ ਅਲੈਹਿਸਲਾਮ ਤੋਂ ਜਿਹੜਾ ਅਸਲ ਹੈ ਨਾ ਉਹ ਮੌਜੂਦ ਹੁੰਦਾ ਹੈ। ਉਹਦੀ ਮੌਜੂਦਗੀ ਦੀ ਇੱਕ ਇਹ ਵੀ ਅਲਾਮਤ ਹੁੰਦੀ ਹੈ ਕਿ ਉਹ ਜਿੱਥੇ ਵੀ ਉਹਦੇ ਮੰਨਣ ਵਾਲੇ ਨੇ ਉਹ ਇੱਕ ਜਿਹੇ ਹੀ ਉਹ ਕਰ ਰਹੇ ਨੇ, ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਕਰ ਰਹੇ। ਲੇਕਿਨ ਇਹ ਰਸਮਾਂ ਰਿਵਾਜ ਜਿਹੜੇ ਦੀਨ ਬਣਾਏ ਹੁੰਦੇ ਨੇ ਜਾਂ ਜਿਹੜੀਆਂ ਚੀਜ਼ਾਂ ਦੀਨ ਨੂੰ ਪਿੱਛੇ ਕਰਕੇ ਫਿਰਦੇ, ਉਹ ਕਿਧਰੇ ਹੁੰਦੀਆਂ ਨੇ ਕਿਧਰੇ ਨਹੀਂ ਹੁੰਦੀਆਂ। ਇੱਕ ਗਰੋਹ ਮੰਨ ਰਿਹਾ ਹੁੰਦਾ, ਦੂਜਾ ਗਰੋਹ ਨਹੀਂ ਮੰਨ ਰਿਹਾ ਹੁੰਦਾ। ਉਹਦੀ ਇੱਕ ਵਾਜ਼ਿਹ ਮਿਸਾਲ ਹੈ ਨਮਾਜ਼ ਦੀਆਂ ਸੁਨਨਤ ਦੇ, ਕੁਰਾਨ ਜਾਂ ਨਮਾਜ਼ ਦੀਆਂ ਜਿਹੜੀਆਂ ਰਕਾਤਾਂ ਨੇ ਉਹਨਾਂ ਤੇ ਪੂਰੀ ਇਸਲਾਮੀ ਦੁਨੀਆ ਅੱਜ ਵੀ ਮੁਤਫਿਕ ਹੈ। ਉਹ ਹੈ ਨੇ ਟਾਈਮਿੰਗ ਉਹਨਾਂ ਤੇ ਮੁਤਫਿਕ ਹੈ। ਇਹ ਦੀਨ ਹੈ। ਰੋਜ਼ੇ ਤੇ ਰਮਜ਼ਾਨ ਦੇ ਰੋਜ਼ੇ ਨੇ, ਹਜ ਜ਼ਕਾਤ ਮੇਨ ਜਿਹੜੇ ਨੇ, ਈਮਾਨੀਆਤ ਤੇ ਕੋਈ ਫਰਕ ਨਹੀਂ। ਅੱਛਾ, ਇਖਲਾਕੀਆਤ ਨੂੰ ਸਾਰੇ ਮੰਨਣ ਦੀ ਹੱਦ ਤੱਕ ਕੋਈ ਫਰਕ ਨਹੀਂ ਪਾਉਂਦੇ। ਉਹ ਸਾਰਿਆਂ ਦਾ ਇੱਕ ਇਹ ਅਸਲ ਦੀਨ ਹੈ। ਲੇਕਿਨ ਜੈਸੇ ਐਪਲੀਕੇਸ਼ਨ ਤੇ ਹੁੰਦੇ ਨੇ ਤੇ ਇੱਕ ਦੂਜੇ ਦੇ ਟੋਟਲੀ ਖਿਲਾਫ ਚੀਜ਼ਾਂ ਹੋ ਰਹੀਆਂ ਨੇ। ਔਰ ਅਸਲ ਦੀਨ ਜਿਹੜਾ ਨਾ ਤੇ ਉਹਦਾ ਇਸਤੇਮਾਲ ਕੀਤਾ ਜਾ ਰਿਹਾ, ਲੇਕਿਨ ਗਰਾਊਂਡ ਤੇ ਆ ਕੇ ਉਹ ਬੜਾ ਚੇਂਜ ਹੋ ਗਿਆ। ਫਿਰ ਉਹ ਇਹ ਕਿ ਜਿਸ ਤਰ੍ਹਾਂ ਹੁਣ ਦੀਨ ਦੇ ਨਾਂ ਤੇ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਪਾਕਿਸਤਾਨ 'ਚ ਹੈ ਨੇ, ਸਾਊਦੀ ਅਰਬ ਕੋਈ ਨਹੀਂ, ਜਾਂ ਸਾਊਦੀ ਅਰਬ ਹੈ ਨੇ ਹੋਰ ਕਿਸੇ ਮਲੇਸ਼ੀਆ 'ਚ ਕੋਈ ਨਹੀਂ, ਲੇਕਿਨ ਅਸਲ ਦੀਨ ਉੱਥੇ ਮੌਜੂਦ ਹੈ। ਤੇ ਉਹਨਾਂ ਅੱਲਾਹ ਤਾਲਾ ਇਹ ਸਵਾਉਂਦੇ ਨੇ ਕਿ ਇਹ ਰਸਮਾਂ ਤੇ ਆਪਣੀਆਂ ਚੀਜ਼ਾਂ ਬਣਾ ਕੇ ਤੇ ਇਹਨਾਂ ਚੀਜ਼ਾਂ ਨੂੰ ਦੀਨ ਬਣਾ ਕੇ ਲੋਕਾਂ ਦੇ ਰੋਬ ਜਮਾਉਂਦੇ ਨੇ, ਅੱਲਾਹ ਦੇ ਨੁਮਾਇੰਦੇ ਬਣਦੇ ਨੇ। ਔਰ ਬਈ ਉਹ ਸਮਝਦੇ ਨੇ ਕਿ ਅਸੀਂ ਬੜੇ ਕੋਈ
तीस मार खान दीन दे मामले 'ਚ बन गया। अल्लाह ताला आंदे ने ਅਸਲ ਇਹ ਕਿ ਤੁਸੀਂ ਕਿਤੇ ਹੁੰਦੀ ਹੈ ਕਿ ਜਦੋਂ ਤੁਸੀਂ ਆਪਣੀ ਕੋਈ ਪਸੰਦ ਦੀਆਂ ਕੁਰਬਾਨੀਆਂ, ਜਿਸ ਤਰ੍ਹਾਂ ਸੈਯਦਨਾ ਇਬਰਾਹਿਮ ਨੇ ਆਪਣੇ ਬੇਟੇ ਦੀ ਕੁਰਬਾਨੀ ਦੇ ਦਿੱਤੀ ਸੀ, ਜਿਸ ਤਰ੍ਹਾਂ ਜਾਨ ਮਾਲ ਨਾਲ ਤੁਸੀਂ ਅੱਲਾ ਦੀ ਨੁਸਰਤ ਤੇ ਦੀਨ ਦੇ ਕੰਮ ਕਰਦੇ ਹੋ, ਆਪਣੀਆਂ ਪਿਆਰੀਆਂ ਚੀਜ਼ਾਂ ਅੱਲਾ ਵਾਸਤੇ ਕੁਰਬਾਨ ਕਰਦੇ ਹੋ ਬਜਾਏ ਇਸ ਦੇ। ਫਿਰ ਇਹ ਕਿ ਸਭ ਤੋਂ ਪਿਆਰੀ ਚੀਜ਼ ਹੈ ਕਿ ਆਪਣੀ ਨਾ ਛੱਡਦੇ ਹੋ, ਆਪਣੇ ਤਸਬ, ਆਪਣੇ ਜਿਹੜੇ ਗਰੁੱਪ 'ਚ ਬੈਠੇ ਉਹਨੂੰ ਛੱਡ ਕੇ ਅੱਲਾ ਦੀ ਗੱਲ ਨੂੰ ਅਹਿਮੀਅਤ ਦਿੰਦੇ ਹੋ, ਅੱਲਾ ਦੀ ਕਿਤਾਬ ਨੂੰ ਸਮਝਣ ਦੇ ਹਵਾਲੇ ਨਾਲ ਅਹਿਮੀਅਤ ਦਿੰਦੇ ਹੋ। ਇਹ ਨਹੀਂ ਕਿ ਤੁਸੀਂ ਉਹਨੂੰ ਸਵਾਬ ਮਸ਼ੀਨ ਇੱਕ ਬਣਾ ਕੇ ਤੇ ਉਹ ਮੁਰਦੇ ਬਖਸ਼ਣ ਦੀ ਅਸਲ ਚੀਜ਼ਾਂ ਨੂੰ ਅਹਿਮੀਅਤ ਦਿੰਦੇ ਹੋ। ਉਹਦੇ ਵਾਸਤੇ ਤੁਹਾਨੂੰ ਫਿਰ ਕੁਝ ਚੀਜ਼ਾਂ ਜਿਹੜੀਆਂ ਤੁਹਾਡੀਆਂ ਬੜੀਆਂ ਪਸੰਦੀਦਾ ਨੇ ਉਹ ਛੱਡਣੀਆਂ ਪੈਂਦੀਆਂ। ਜਿਸ ਤਰ੍ਹਾਂ ਜੇ ਗੌਰ ਨਾਲ ਵੇਖਿਆ ਜਾਏ ਤੇ ਜਿਹੜੀ ਹਰ ਜਗ੍ਹਾ ਤੇ 24/7 ਕਿਧਰੇ ਨਾ ਕਿਧਰੇ ਮਹਿਫਲੇ ਮੁਸਤਫਾ ਜਿਹੜੀ ਉਹ ਨਹੀਂ, ਮਹਿਫਲੇ ਅੱਲਾ ਫਿਰ ਹੁੰਦੀਆਂ ਨੇ ਚੀਜ਼ਾਂ ਨੂੰ ਕਰੋ। ਤੇ ਯਾਦ ਰੱਖੋ ਅੱਲਾ ਤਾਲਾ ਆਂਦੇ ਨੇ ਵੀ ਉਹ ਜੋ ਵੀ ਕਰੋ ਦੇ ਨਾ, ਜਿਸ ਤਰ੍ਹਾਂ ਤੁਹਾਡੀਆਂ ਗਲਤ ਚੀਜ਼ਾਂ ਦਾ ਤੁਹਾਨੂੰ ਗੁਨਾਹ ਲੱਭਣਾ, ਇਸ ਤਰ੍ਹਾਂ ਜਿਹੜੀਆਂ ਸਹੀ ਜੈਨੀਅਨ ਚੀਜ਼ਾਂ ਤੁਸੀਂ ਦੀਨ ਦੇ ਮਾਮਲੇ 'ਚ ਕਰੋ ਦੇ, ਜਿਸ ਤਰ੍ਹਾਂ ਅੱਲਾ ਔਰ ਅੱਲਾ ਦੇ ਰਸੂਲ ਨੇ ਆਖਿਆ, ਤਾਂ ਉਹਦਾ ਤੁਹਾਨੂੰ ਅਜਰ ਵੀ ਮਿਲੇਗਾ, ਕਿਉਂਕਿ ਅੱਲਾ ਹਰ ਚੀਜ਼ ਨੂੰ ਤੋਂ ਵਾਕਿਫ ਹੈ, ਹਰ ਟਾਈਮ ਵੇਖ ਰਿਹਾ ਹੁੰਦਾ ਹੈ। ਇਸ ਤੋਂ ਅਗਲੀ ਸੂਰਾ 'ਚ ਅੱਲਾ ਤਾਲਾ ਆਂਦੇ ਨੇ ਇਹਨਾਂ ਨੂੰ ਇਹ ਵੀ ਇਤਰਾਜ਼ ਹੈ ਕਿ ਨਬੀ ਪਾ ਇੱਕ ਪਾਸੇ ਤੁਰਾਤ ਦੀ ਤਸਦੀਕ ਦਾ ਦਾਵਾ ਕਰਦੇ ਨੇ ਤੇ ਦੂਜੇ ਪਾਸੇ ਉਹਨਾਂ ਚੀਜ਼ਾਂ ਨੂੰ ਖਾਣ ਲਈ ਹਲਾਲ ਕਰਦੇ ਨੇ ਜਿਹੜੀਆਂ ਤੁਰਾਤ ਵਿੱਚ ਆਰਾਮ ਕੀਤੀਆਂ ਗਈਆਂ ਨੇ। ਇਹਨਾਂ ਨੂੰ ਕਹਿ ਦਿਓ, ਅੱਲਾ ਫਰਮਾਉਂਦੇ ਨੇ ਕਿ ਅਸਲ ਵਿੱਚ ਤਾਂ ਬਣੀ ਇਸਰਾਈਲ ਵਾਸਤੇ ਚੀਜ਼ਾਂ ਤੇ ਪਹਿਲੇ ਹੀ ਹਲਾਲ ਸਨ, ਸਵਾਏ ਉਹਨਾਂ ਤੋਂ ਜਿਹੜੀਆਂ ਤੁਰਾਤ ਨਾਜ਼ਲ ਹੋਣ ਤੋਂ ਪਹਿਲਾਂ ਇਹਨਾਂ ਆਪਣੇ ਆਪ ਹੀ ਆਪਣੇ ਉੱਤੇ ਆਰਾਮ ਕਰ ਲਈਆਂ ਸਨ। ਇਹਨਾਂ ਨੂੰ ਆਖੋ ਕਿ ਯਕੀਨ ਨਹੀਂ ਤੇ ਤੁਰਾਤ ਖੋਲੋ ਤੇ ਪੜੋ, ਪਤਾ ਲੱਗ ਜਾਏਗਾ ਕਿਹੜਾ ਬੰਦਾ ਸੱਚਾ, ਤੁਸੀਂ ਸੱਚੇ ਹੋ ਜਾਂ ਪੈਗੰਬਰ ਸੱਚਾ ਹੈ। ਇਸ ਬਾਅਦ ਵੀ ਜਿਹੜੀ ਅੱਲਾ ਤੇ ਝੂਠ ਬੋਲੇ ਉਹ ਬੜਾ ਹੀ ਜ਼ਾਲਮ ਹੈ। ਵੇ ਗੱਲ ਕਰਨ ਤੋਂ ਬਾਅਦ ਵੀ ਜਿਹੜਾ ਅੱਲਾ ਤੇ ਝੂਠੇ ਇਲਜ਼ਾਮ ਲਾਉਂਦਾ, ਅੱਲਾ ਨਾਲ ਰਿਲੇਟ ਕਰਕੇ ਚੀਜ਼ਾਂ ਕਰਦਾ ਹੈ। ਅੱਲਾ ਤੇ ਝੂਠ ਬੰਨਣ ਦਾ ਇਹ ਹੁੰਦਾ ਹੈ ਕਿ ਬੰਦਿਆਂ ਨੂੰ ਉਹ ਗੱਲ ਕਰਦਾ ਹੈ ਕਿ ਅੱਲਾ ਦਾ ਹੁਕਮ ਹੈ। ਮਤਲਬ ਐਸੀਆਂ ਬਿਦਾਤ ਵਾਕਿਆਤ ਹਿਸਟਰੀ ਨੂੰ ਚੁੱਕ ਕੇ ਤੇ ਉਹਨਾਂ ਨੂੰ ਦੀਨ ਬਣਾ ਦਿੰਦੇ ਨੇ ਤੇ ਆਂਦੇ ਨੇ ਅੱਲਾ ਦਾ। ਹਾਲਾਂਕਿ ਅੱਲਾ ਦਾ ਦੀਨ ਤੇ ਬਿਲਕੁਲ ਕਲੀਅਰ ਹੈ। ਤੇ ਉਹਦੇ ਵਿੱਚ ਉਹ ਪੈਗੰਬਰ ਤੇ ਉਹ ਇਤਰਾਜ਼ ਕਰਦੇ ਹਨ ਕਿ ਸੈਯਦਨਾ ਮੁਹੰਮਦ ਜਿਹੜੇ ਨੇ ਇਹ ਆਂਦੇ ਨੇ ਤੁਰਾਤ ਦੀ ਤਸਦੀਕ ਦਾ ਇੱਕ ਪਾਸੇ ਦਾਵਾ ਕਰਦੇ ਨੇ, ਜਿਹੜਾ ਕਿ ਕੁਰਾਨ ਨੇ ਜਗ੍ਹਾ ਜਗ੍ਹਾ ਤੇ ਪੂਰੇ ਕੁਰਾਨ 'ਚ ਅਗਰ ਫੋਲ ਕੇ ਵੇਖੋ ਤਾਂ ਇੰਨੀ ਕੁ ਜਗ੍ਹਾ ਆਖਿਆ ਕਿ ਕੁਰਾਨ ਇਹ ਕੁਰਾਨ ਦੀ ਤਸਦੀਕ 'ਚ ਹੈ, ਕੁਰਾਨ 'ਚ ਇਹ ਲਿਖਿਆ। ਅਸਲ ਜਿਹੜੇ ਉਹ ਪਹਿਲੇ ਦੇ ਕੁਰਾਨ ਨੇ, ਸਾਡੇ ਇਮਾਨੀਅਤ ਦਾ ਹਿੱਸਾ ਨੇ। ਇਸੇ ਤਰ੍ਹਾਂ ਜਿਸ ਤਰ੍ਹਾਂ ਸਾਡਾ ਸਾਰਿਆਂ ਨਬੀਆਂ 'ਚ ਅਸੀਂ ਕੋਈ ਤਫਰੀਕ ਨਹੀਂ ਕਰਦੇ, ਇਸੇ ਤਰ੍ਹਾਂ ਅੱਲਾ ਦੀਆਂ ਕਿਤਾਬਾਂ 'ਚ ਵੀ ਅਸੀਂ ਕੋਈ ਤਫਰੀਕ ਨਹੀਂ ਕਰਦੇ। ਇਹ ਕਿਤਾਬ ਹੈ, ਹਾਂ ਕੁਰਾਨ ਜਿਹੜਾ ਲਾਸਟ ਵਰਜਨ ਨੇ ਕੋਲੇ ਫੈਸਲ ਹੈ, ਕਿਉਂਕਿ ਉਹਨਾਂ 'ਚ ਤਬਦੀਲੀਆਂ ਕਰ ਲਈਆਂ ਨੇ ਜਾਂ ਉਹਨਾਂ ਨੇ ਉਸ ਵੇਲੇ ਕੁਝ ਅੱਲਾ ਨੇ ਪਿਛਲੀਆਂ ਸੂਰਤਾਂ ਜ਼ਰਾਏ ਦੱਸੇ ਨੇ ਕਿਸ ਤਰੀਕੇ ਨਾਲ ਤਬਦੀਲੀ ਕੀਤੀ ਹੈ। ਨਾਲ ਉਹ ਵੀ ਇਹ ਆਂਦੇ ਹਨ ਕਿ ਪੈਗੰਬਰਾਂ ਨਾਲ ਤੇ ਸਾਡੇ ਕੋਲ ਜਿਹੜਾ ਹੁਣ ਜ਼ਿਆਦਾ ਜਿਹੜਾ ਚੀਜ਼ ਦਾ ਇਸਤੇਮਾਲ ਹੁੰਦਾ ਹੈ ਉਹ ਹਦੀਸ ਦੇ ਨਾਂ ਤੇ ਨਾ ਰਸੂਲ ਅੱਲਾ ਨਾਲ ਗੱਲਾਂ ਮਨਸੂਬ ਕਰਕੇ, ਜਿਹੜੀਆਂ ਵੀ ਸਹੀ ਵੀ ਨੇ। ਇਹ ਨਹੀਂ ਕਿ ਹਦੀਸ ਕੋਈ ਐਸੀ ਚੀਜ਼ ਹੈ ਕਿ ਜਿਹਨੂੰ ਟੋਟਲੀ ਪਰਾਂ ਕਰ ਦੇਣਾ ਚਾਹੀਦਾ ਹੈ, ਉਹ ਬੜਾ ਇਲਮ ਹੈ ਉਹਦੇ 'ਚ। ਲੇਕਿਨ ਉਹ ਕੁਰਾਨ ਦੇ ਅੱਗੇ ਉਹ ਆ ਜਾਂਦੀਆਂ, ਕੁਰਾਨ ਕੁਝ ਹੋਰ ਕਹਿ ਰਿਹਾ ਉਹ। ਇਸੇ ਤਰ੍ਹਾਂ ਇਹ ਗਰੋਹ ਜਿਹੜੇ ਕਰਦੇ ਨੇ ਤੇ ਉਹਦੇ 'ਚ ਉਹ ਚੀਜ਼ਾਂ ਹੁੰਦੀਆਂ ਨੇ ਤੇ ਉਹਦੇ 'ਚ ਉਸੇ ਕੁਰਾਨ ਆ ਰਿਹਾ ਤੇ ਉਹ ਦੱਸ ਰਿਹਾ ਵੀ ਤੁਸੀਂ ਸਹੀ ਚੀਜ਼ਾਂ ਕਿਹੜੀਆਂ ਹਨ। ਜਿਸ ਤਰ੍ਹਾਂ ਅੱਜ ਕੁਰਾਨ ਆਵੇ ਤਾਂ ਉਹਨੇ ਆ ਸਾਡੇ ਪੰਜਾਬ ਦਾ ਪਾਕਿਸਤਾਨ ਦਾ ਦੀਨ ਜਿਹੜਾ ਨਾ ਤਕਰੀਬਨ ਜਿਹੜਾ ਸਾਹਮਣੇ ਅੱਲਾ ਦੇ ਨਾਂ ਤੇ ਕੀਤਾ ਜਾ ਰਿਹਾ, ਚੁੱਕ ਕੇ ਤੇ ਆਖਣਾ ਨਸੋ ਇਥੋਂ, ਮੇਰਾ ਦੀਨ ਤੇ ਹੈ। ਦੀਨ ਦੇ ਨਾਂ ਤੇ ਜੋ ਕੋਈ ਤੁਸੀਂ ਕਰ ਰਹੇ ਹੋ ਨਾ, ਜਿਹਦੇ ਤੇ ਅਮਲੀ ਤੌਰ ਤੇ ਇੱਕ ਇਨਸਾਨ ਜਿਹੜਾ ਹੈ ਉਸ ਮਾਸ਼ਰੇ 'ਚ ਰਹਿਣਾ ਹੈ, ਇਨਸਾਨਾਂ ਦੇ ਸਭ ਤੋਂ ਵੱਡੇ ਗਰੋਹ ਉਹ ਜਿਨ੍ਹਾਂ ਚੀਜ਼ਾਂ ਤੇ ਦੀਨ ਦੇ ਨਾਂ ਤੇ ਸਭ ਤੋਂ ਜ਼ਿਆਦਾ ਟਾਈਮ ਸਰਫ ਕਰਦੇ ਨੇ ਨਾ, ਉਹਦੇ 'ਚ 90% ਉਹ ਇੱਕ ਚੀਜ਼ ਪਿਕ ਕਰਕੇ ਕੀਤੀ ਜਾ ਸਕਦੀ ਹੈ ਕਿ ਦੀਨ ਨਹੀਂ, ਉਹ ਕਿਸੇ ਵੇਲੇ ਵੀ ਕੀਤੀ ਜਾ ਸਕਦੀ। ਤੇ ਉਹ ਅੱਲਾਹ ਤਾਲਾ ਯਹੂਦੀ ਤੇ ਇਸ ਤੋਂ ਬੜੇ ਦੀਨਦਾਰ ਹੋ ਗਏ। ਇਹਦੇ 'ਚ ਤੁਰਾਤ ਦੀ ਤਸਦੀਕ ਦਾ ਦਾਵਾ ਕਰਦੇ ਨੇ ਪੈਗੰਬਰ, ਦੂਜੇ ਪਾਸੇ ਉਹਨਾਂ ਚੀਜ਼ਾਂ ਨੂੰ ਖਾਣ ਲਈ ਲਾਇਆ ਜਿਹੜੀਆਂ ਤੁਰਾਤ ਵਿੱਚ ਆਰਾਮ ਕੀਤੀਆਂ ਗਈਆਂ ਨੇ। ਅੱਛਾ, ਉਹ ਇੰਜ ਹੀ ਆਰਾਮ ਕੀਤੀਆਂ ਗਈਆਂ ਨੇ। ਉਹ ਆਂਦੇ ਨੇ ਕਿ ਇੱਕ ਪਾਸੇ ਤੁਰਾਤ ਦੀ ਆਂਦੇ ਨੇ, ਤੁਰਾਤ ਆਪਣੀ ਫੋਲ ਕੇ ਵੇਖੋ, ਤੇ ਦੂਜੇ ਪਾਸੇ ਜਿਹੜੀਆਂ ਤੁਰਾਤ 'ਚ ਚੀਜ਼ਾਂ ਆਰਾਮ ਕੀਤੀਆਂ ਗਈਆਂ ਨੇ ਉਹਨਾਂ ਨੂੰ ਲਾਲ ਕਰੀ ਹੁੰਦੇ ਨੇ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਸਾਡੇ ਮਾਮਲੇ 'ਚ ਕੁਰਾਨ ਜਿੰਨੀਆਂ ਚੀਜ਼ਾਂ ਲਾਲ ਆਰਾਮ, ਜਿਸ ਤਰ੍ਹਾਂ ਮਿਊਜ਼ਿਕ ਹੈ, ਜਿਸ ਤਰ੍ਹਾਂ ਤਸਵੀਰ ਹੈ, ਤੁਹਾਡੇ ਸਾਹਮਣੇ ਹਲਾਲ ਹੋ ਰਹੀਆਂ ਨੇ, ਫਿਰ ਆਰਾਮ ਹੋ ਰਹੀਆਂ ਨੇ, ਇੱਕ ਸਿਲਸਿਲਾ ਚੱਲ ਰਿਹਾ।
ਔਰ ਆਪਣੇ ਵੱਲੋਂ, ਹਾਲਾਂਕਿ ਕੁਰਾਨ ਮੌਜੂਦ ਹੈ, ਤੇ ਉਹ ਆਂਦੇ ਨੇ ਵੀ ਤੁਰਾਤ, ਉਹ ਤੁਰਾਤ 'ਚ ਉਹਨਾਂ ਤਬਦੀਲੀਆਂ ਲੋਕ ਕਰ ਲੈਂਦੇ ਨੇ। ਤੁਰਾਤ ਵਿੱਚ ਜਿਸ ਤਰ੍ਹਾਂ ਹੁਣ ਹਦੀਸਾਂ ਦੇ ਨਾਂ ਤੇ ਜ਼ਿਆਦਾ ਚੀਜ਼ਾਂ ਨਾ ਕੁਰਾਨ 'ਚੋਂ ਕੋ ਨਹੀਂ ਉਹਨਾਂ ਦਾ ਦਿੰਦਾ। ਅੱਲਾ ਰਾਮ ਗੁੰਜਾਇਸ਼ ਕੱਢ ਕੇ ਤੇ ਕਰ ਲੈਂਦੇ ਨੇ ਕਿ ਹਾਲਾਂਕਿ ਕੁਰਾਨ ਵਾਜ਼ੇ ਹੁੰਦਾ, ਤੇ ਉਹ ਆਂਦੇ ਨੇ ਕੁਰਾਨ, ਤੇ ਉਹ ਫਿਰ ਉੱਥੇ ਅੱਲਾਹ ਤਾਲਾ ਫਰਮਾਉਂਦੇ ਨੇ, ਅੱਲਾਹ ਤਾਲਾ ਨੇ ਅਸਲ ਵਿੱਚ ਤੇ ਬਨੀ ਇਸਰਾਈਲ ਵਾਸਤੇ ਚੀਜ਼ਾਂ ਪਹਿਲੇ ਹੀ ਹਲਾਲ ਸਨ। ਮਸਲਨ ਜਿਵੇਂ ਅੱਜ ਹੁਣ ਮਿਊਜ਼ਿਕ ਤੇ ਕੋਈ ਗੱਲ ਹੁੰਦੀ ਹੈ ਤੇ ਪੈਗੰਬਰ ਮੌਜੂਦ ਨੇ ਤੇ ਜਾਂ ਕੋਈ ਬੰਦਾ ਆਉਂਦਾ ਹੈ ਕਿ ਇਹ ਚੀਜ਼ ਤੇ ਜਿਹੜੀ ਇਹ ਲਾਲ ਹੈ, ਤੁਸੀਂ ਵੇਖੋ ਵੀ, ਤੂੰ ਆਂਦੇ ਨੇ ਜਿਹੜੇ ਇਹਨੂੰ ਰਾਮ ਮੰਨਦੇ ਨੇ ਉਹ ਆਂਦੇ ਨੇ ਨਹੀਂ, ਇਹ ਤੇ ਅੱਲਾ ਦੇ ਪੈਗੰਬਰ ਨੇ ਰਾਮ ਕੀਤੀ ਹੈ। ਤੇ ਉੱਥੇ ਆ ਕੇ ਉਹ ਫਿਰ ਆਂਦੇ ਨੇ ਨਹੀਂ, ਐਸੀ ਕੋਈ ਗੱਲ ਨਹੀਂ, ਇਹ ਚੀਜ਼ਾਂ ਜਿਹੜੀਆਂ ਅਸੀਂ ਇਹ ਲਾਲ ਕਰ ਰਹੇ ਹਾਂ ਇਹ ਪਹਿਲੇ ਦੀਆਂ ਹੀ ਲਾਲ ਨੇ। ਉਹਦੇ ਵਿੱਚ ਹੁੰਦਾ ਕੀ ਹੈ ਕਿ ਉਹਨਾਂ ਨੇ ਸੈਯਦਨਾ ਯਾਕੂਬ ਦੇ ਨਾਂ ਤੇ, ਜਿਸ ਤਰ੍ਹਾਂ ਹੁਣ ਸਾਡੇ 'ਚ ਇੱਕ ਦੀਨ, ਕਈਆਂ ਚੀਜ਼ਾਂ ਪੈਗੰਬਰ ਦੀ ਜ਼ਾਤੀ ਨਾਪਸੰਦ ਪਸੰਦ ਵਾਲੀਆਂ ਚੀਜ਼ਾਂ ਨੇ, ਜਿਹਦੀ ਇੱਕ ਮਿਸਾਲ ਹਿਸਟਰੀ 'ਚ ਲੱਭਦੀ ਹੈ ਕਿ ਸੈਯਦਨਾ ਮੁਹੰਮਦ ਨਾਲ ਆਪਣੇ ਸਹਾਬਾ ਵੀ ਆਣ ਕਿਸੇ ਦਾਵਤ ਤੇ ਗਏ ਤੇ ਉਹਨਾਂ ਨੇ ਗੋ ਪਕਾ ਕੇ ਅੱਗੇ ਰੱਖੀ, ਤੇ ਆਪ ਨੇ ਫਰਮਾਇਆ ਕਿ ਨਹੀਂ, ਮੈਂ ਤੇ ਨਹੀਂ ਇਹਨੂੰ ਖਾਣਾ ਪਸੰਦ ਕਰਦਾ। ਤੇ ਸੈਯਦਨਾ ਖਾਲਿਦ ਬਿਨ ਵਲੀਦ ਜਿਹੜੇ ਨੂੰ ਨਾਲ ਬੈਠੇ ਸਨ, ਤਾਂ ਉਹਨਾਂ ਆਖਿਆ ਇਹ ਆਰਾਮ ਹੈ ਜਾਂ ਤੁਸੀਂ ਵੈਸੇ ਖਾਣਾ ਨਹੀਂ ਪਸੰਦ? ਉਹਨਾਂ ਆਖਿਆ ਨਹੀਂ, ਆਰਾਮ ਨਹੀਂ, ਮੇਰੀ ਤਬੀਅਤ ਨਹੀਂ ਇਹਨੂੰ ਮੰਨਦੀ। ਹਰ ਬੰਦੇ ਦੀ ਇੱਕ ਸ਼ਖਸੀ ਜ਼ੌਕ ਹੁੰਦਾ, ਲਿਬਾਸ 'ਚ ਵੀ ਹੁੰਦਾ, ਹਰ ਚੀਜ਼ 'ਚ ਹੁੰਦਾ। ਤਾਂ ਉਹਨਾਂ ਪਲੇਟ ਛਕੀ ਤੇ ਉਹ ਸਾਰੀ ਉਹਨਾਂ ਬੜੇ ਆਰਾਮ ਨਾਲ ਆਪਦੇ ਸਾਹਮਣੇ ਖਾ ਲਈ। ਅੱਛਾ, ਜੇ ਹੁਣ ਇੱਥੇ ਹੀ ਇਸ ਗੱਲ ਨੂੰ, ਜਿਸ ਤਰ੍ਹਾਂ ਦੇਣ 'ਚ ਫਰਕ ਪਾਇਆ ਜਾਂਦਾ, ਇਸ ਗੱਲ ਨੂੰ ਹੀ ਕੋਈ ਬੰਦਾ ਚੁੱਕ ਲੈਂਦਾ ਕਿ ਗੋ ਪਕਾ ਕੇ ਰੱਖੀ ਗਈ ਸੀ, ਇੰਨੀ ਗੱਲ ਕੋਈ ਕਰੇ, ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਖਾਣਾ ਪਸੰਦ ਨਹੀਂ ਕੀਤਾ, ਉਹ ਆਰਾਮ ਹੋ ਗਈ। ਹਾਲਾਂਕਿ ਇਸ ਤਰ੍ਹਾਂ ਨਹੀਂ, ਉਹ ਪੈਗੰਬਰ ਦੀ ਜ਼ਾਤੀ ਪਸੰਦ ਨਾ ਪਸੰਦ ਹੈ, ਔਰ ਉਹਦੇ 'ਚ ਵਾਜ਼ੇ ਗੱਲ ਕਰਦੇ ਨੇ, ਇੱਕ ਮੁਹਕਮ ਜਗ੍ਹਾ ਤੇ ਖੜੇ ਹੁੰਦੇ ਨੇ। ਇਸ ਤਰ੍ਹਾਂ ਨਹੀਂ ਹੁੰਦਾ ਕਿ ਅਗਲਾ ਪਿਛਲਾ ਫਿਕਰਾ ਹੀ ਛੱਡ ਕੇ ਤੇ ਉਹ ਇੱਕ ਵਿੱਚੋਂ ਚੀਜ਼ ਚੁੱਕੀ ਹੈ ਤੇ ਉਹਦੇ ਨਾਲ ਆਪਣਾ ਸਾਰਾ ਕੰਮ ਚਲਾ ਰਿਹਾ। ਇਸੇ ਤਰ੍ਹਾਂ ਬਨੀ ਇਸਰਾਈਲ ਦਾ ਵੀ ਇਹੀ ਤਰੀਕਾ ਸੀ, ਤੇ ਉਹਨਾਂ ਵੀ ਸੈਯਦਨਾ ਯਾਕੂਬ ਅਲੈਹਿਸਲਾਮ ਦੇ ਗੱਲ ਬਣਾਈ ਹੈ, ਸਹੀ, ਉਹਨਾਂ ਦੇ ਨਾਂ ਤੇ ਉਹਨਾਂ ਦੀ ਜ਼ਾਤੀ ਪਸੰਦ। ਜਿਸ ਤਰ੍ਹਾਂ ਹੁਣ ਕੱਦੂ ਖਾਣਾ ਸਾਡੇ 'ਚ ਦੀਨ ਜਾਂ ਸੁਨਨਤ ਹੈ, ਜਾਂ ਉਹਦੇ ਤੇ ਕਿੰਨੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਇਹ ਦੀਨ ਨਹੀਂ। ਜਿਸ ਤਰ੍ਹਾਂ ਸਵਾਰੇ ਨੂੰ, ਤਲਵਾਰ ਨੂੰ, ਕਈਆਂ ਚੀਜ਼ਾਂ ਨੂੰ ਇੰਨਾ ਕੁ ਮੁਤਬਰਕ ਬਣਾਇਆ ਗਿਆ ਕਿ ਦੀਨ ਉਹ ਬਣਾ ਦਿੱਤਾ ਗਿਆ। ਹਾਲਾਂਕਿ ਉਹ ਪੈਗੰਬਰ ਇਸੇ ਤਰ੍ਹਾਂ ਇਨਸਾਨ ਹੁੰਦੇ ਨੇ ਜਿਵੇਂ ਅਸੀਂ ਇਨਸਾਨ ਹਾਂ। ਜਿਸ ਤਰ੍ਹਾਂ ਸਾਡੀ ਇੱਕ ਖਾਸ ਲਿਬਾਸ ਦਾ ਸਾਡਾ ਜ਼ੌਕ ਹੁੰਦਾ ਹੈ, ਜੁੱਤੀ ਦਾ, ਟੋਪੀ ਦਾ, ਇਹ ਦੀਨ ਨਹੀਂ ਚੀਜ਼ਾਂ ਬਣ ਜਾਂਦੀਆਂ ਜਾਂ ਚੀਜ਼ਾਂ ਖਾਣ ਦੇ ਮਾਮਲੇ। ਹਰ ਇਨਸਾਨ ਹੈ ਜਿਹੜਾ ਲਾਲ ਚੀਜ਼ਾਂ ਚੋਂ ਕਈ ਚੀਜ਼ਾਂ ਨਹੀਂ ਖਾਂਦਾ। ਅੱਲਾਹ ਤਾਲਾ ਕਹਿੰਦੇ ਨੇ ਇਹ ਤਾਂ ਪਹਿਲੇ ਹੀ ਇਹਨਾਂ ਤੇ ਲਾਲ ਸਨ। ਉਹ ਜਿਹੜੀਆਂ ਤੁਰਾਤ ਤੋਂ ਦੇ ਨਜ਼ੂਲ ਤੋਂ ਪਹਿਲੇ ਇਹਨਾਂ ਆਪਣੇ ਤੇ ਰਾਮ ਕਰ ਲਈਆਂ, ਕਿਉਂਕਿ ਤੌਰਾਤ ਬਾਅਦ ਚਾਹੀਏ। ਸੈਯਦਨਾ ਯਾਕੂਬ ਨੇ ਕੋਈ ਐਸੀ ਚੀਜ਼ ਕੀਤੀ ਹੈ, ਜਾਂ ਸੈਯਦਨਾ ਇਬਰਾਹਿਮ ਨਾਲ ਰਿਲੇਟ ਕਰਕੇ ਕਿ ਉਹਨਾਂ ਇਸ ਤਰ੍ਹਾਂ ਆਖਿਆ ਸੀ, ਉਹਨਾਂ ਆਖਿਆ ਸੀ ਮੈਂ, ਫਾਰ ਐਗਜ਼ਾਮਪਲ ਉਹਨਾਂ ਆਖਿਆ ਸੀ ਮੈਂ ਬਟੇਰਾ ਨਹੀਂ ਖਾਣਾ, ਤਾਂ ਬਟੇਰਾ ਖਾਣੇ ਦਾ ਇਹ ਨਹੀਂ ਮਤਲਬ ਕਿ ਉਹਨਾਂ ਇਹਨੂੰ ਆਰਾਮ ਕਰਾਰ ਦਿੱਤਾ ਜਾਂ ਆਰਾਮ। ਜਾਂ ਜਿਸ ਤਰ੍ਹਾਂ ਸੈਯਦਨਾ ਮੁਹੰਮਦ ਨੇ ਆਖਿਆ ਸੀ ਕਿ ਮੈਂ, ਗਾਲਬਨ ਦੱਸਦੇ ਨੇ ਹਿਸਟਰੀ, ਉਹ ਸੂਰਾ ਤੋਂ ਪਤਾ ਲੱਗਦਾ ਉਹਦੇ ਪਿੱਛੇ ਵਾਕਿਆ ਕੁਝ ਸਖਤ ਹੈ। ਆਪ ਨੇ ਆਪਣੇ ਆਪ ਤੇ ਕਸਮ ਖਾ ਲਈ ਕਿ ਮੇਰਾ, ਇਸ ਤਰ੍ਹਾਂ ਕਸਮ ਖਾ ਲਈ ਕਿ ਮੈਂ ਆਰਾਮ ਹੈ ਇਹਦੇ ਤੇ ਮੈਂ ਖਾ ਲਿਆ। ਅੱਲਾ ਗਲਤੀ ਮਾਫ ਫਰਮਾਏ। ਤੇ ਉਹ ਅੱਲਾਹ ਤਾਲਾ ਨੇ ਉਤੋਂ ਸਖਤੀ ਨਾਲ ਆਖਿਆ ਵੀ ਤੂੰ ਕੌਣ ਹੁੰਦਾ ਇਹ ਚੀਜ਼ਾਂ ਆਪਣੇ ਕੋਲੋਂ ਮੇਰੀਆਂ ਲਾਲ ਕਰਾਰ ਦਿੱਤੀਆਂ। ਇਹ ਪੈਗੰਬਰ ਨਾਲ ਗੱਲ ਅੱਲਾਹ ਤਾਲਾ ਕਰ ਰਹੇ ਨੇ। ਕਿਹੜੇ ਪੈਗੰਬਰ ਨਾਲ? ਆਖਰੀ ਪੈਗੰਬਰ ਨਾਲ, ਜਿਨ੍ਹਾਂ ਤੇ ਕਿਆਮਤ ਤੱਕ ਵਾਸਤੇ ਦੀਨ ਹੋਏ, ਜਿਹੜਾ ਸੈਯਦਨਾ ਮੁਹੰਮਦ ਤੋਂ ਤਸਦੀਕ ਹੋਣੀ ਹੈ ਕਿ ਇਹ ਦੀਨ ਹੈ। ਔਰ ਉਸ ਮਾਮਲੇ ਤੁਸੀਂ ਵੇਖੋ ਅੱਲਾਹ ਤਾਲਾ ਕਿੰਨੀ ਸਖਤੀ ਕੀਤੀ ਹੈ। ਤੇ ਇਹ ਹੁਣ ਜਿਹੜਾ ਸੀ ਅੱਲਾ ਨੇ, ਅੱਲਾ ਕੋਈ ਬਾਮ ਨਹੀਂ ਛੱਡਦੇ, ਲੇਕਿਨ ਜ਼ਾਹਿਰ ਹੈ ਬੰਦਿਆਂ ਦੇ ਆਪਣੇ ਤਸਬ ਕੁਰਾਨ ਨਾਲ ਜਾਂਦੇ ਹੀ ਕੋਈ ਨਹੀਂ, ਬੰਦੇ ਕੋਈ ਨਹੀਂ। ਤਾਂ ਅੱਲਾਹ ਤਾਲਾ ਨੇ ਉਤੋਂ ਸਖਤੀ ਨਾਲ ਆ ਕੇ ਆਖਿਆ ਖਬਰਦਾਰ ਅੱਗੋਂ ਇਸ ਤਰ੍ਹਾਂ ਦਾ ਕੰਮ ਕੀਤਾ। ਇਹ ਗੈਰ ਸ਼ਰਈ ਕਸਮਾਂ ਜਿਹੜੀਆਂ ਤੁਸੀਂ ਖਾ ਲਈਆਂ ਨਾ, ਗੈਰ ਸ਼ਰਈ ਪੈਗੰਬਰ ਨੂੰ ਆਖ ਰਹੇ ਨੇ, ਇਹਨਾਂ ਤੋਬਾ ਕਰੋ, ਇਸਲਾਹ ਕਰੋ ਆਪਣੀ। ਉਹਦੇ ਤਾਂ ਆਂਦੇ ਇਹਨਾਂ ਨੂੰ ਆਖੋ ਕਿ ਬਈ ਅੱਲਾਹ ਤਾਲਾ ਆਂਦੇ ਨੇ ਪੈਗੰਬਰ ਨੂੰ, ਇਹਨਾਂ ਨੂੰ ਆਖੋ ਤੁਰਾਤ ਖੋਲ ਪੜੋ ਤੇ ਪਤਾ ਲੱਗ ਜਾਏਦਾ ਕਿਹੜਾ ਸੱਚਾ। ਜਿਸ ਤਰ੍ਹਾਂ ਅੱਜ ਕੋਈ ਬੰਦਾ ਖਲੋ ਕੇ ਅਗਲੇ ਦਿਹਾੜੇ ਬਹਿਸ ਹੋ ਰਹੀ ਸੀ ਸਾਡੀ ਮਸੀਕੀ ਤੇ ਉਹ ਮੈਂ ਵੀ ਇਹੀ ਆਖਿਆ ਸੀ ਕੁਰਾਨ ਖੋਲ ਕੇ ਕੋਈ ਵੇਖੇ ਤੇ ਸਹੀ।
ਤੇ ਜਿਵੇਂ ਅੱਲਾਹ ਤਾਲਾ ਮੌਸੀਕੀ ਤੇ ਜਾਂ ਕੋਈ ਫਤਵਾ ਦੇ ਦੇਣਾ ਜਾਂ ਅੱਲਾਹ ਤਾਲਾ ਇਹ ਚੀਜ਼ ਆਖ ਦਿੰਦੇ ਨੇ ਕਿ ਮੈਂ ਤੇ ਇਹ 5 ਚੀਜ਼ਾਂ ਹੀ ਖਾਣੇ ਪੀਣੇ ਵਾਲੀਆਂ ਚੀਜ਼ਾਂ ਤੋਂ ਇਲਾਵਾ 5 ਚੀਜ਼ਾਂ ਹੀ ਆਰਾਮ ਕਰਾਰ ਦਿੱਤੀਆਂ ਨੇ, ਤੇ ਉਹਦੇ ਤੋਂ ਅੱਗੇ ਕੋਈ ਬੰਦਾ ਆਂਦਾ ਪੈਗੰਬਰ ਮੈਂ ਨਾ ਕੇ ਕੋਲ ਮੇਰੇ ਸਾਹਮਣੇ ਬਹਿ ਕੇ ਦੱਸ ਗਏ ਨੇ। ਨਹੀਂ, ਕੁਰਾਨ ਹੈ ਹੁਣ ਪੈਗੰਬਰ ਦੀ ਗੱਲ ਦੀ ਤਸਦੀਕ ਵੀ ਹੁਣ ਪੈਗੰਬਰ ਨਾਲ ਵੀ ਕਿਸੇ ਕੋਈ ਗੱਲ ਰਿਲੇਟ ਕਰਨੀ ਹੈ ਤਾਂ ਕੁਰਾਨ ਨੇ ਦੱਸਣਾ ਹੈ ਕਿ ਗੱਲ ਪੈਗੰਬਰ ਕਿਸ ਤਰ੍ਹਾਂ ਕਰ ਸਕਦੇ ਨੇ। ਅੱਲਾਹ ਦਾ ਪੈਗੰਬਰ ਨੇ ਤੇ ਉਹਨਾਂ ਇਹ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਅੱਲਾਹ ਐਲਾਨ ਕਰ ਦਿੱਤਾ ਕੁਰਾਨ ਚ ਕਿ ਮੈਂ ਤੇ 5 ਚੀਜ਼ਾਂ ਹੀ ਆਰਾਮ ਕਰਾਰ ਦਿੱਤੀਆਂ ਨੇ ਖਾਣੇ ਪੀਣੇ ਵਾਲੀਆਂ ਚੀਜ਼ਾਂ ਤੋਂ ਇਲਾਵਾ, ਤੇ ਤੁਸੀਂ ਕਿਵੇਂ ਆਰਾਮ ਪੈ ਕਰਦੇ ਹੋ। ਲੇਕਿਨ ਇੱਥੇ ਵੀ ਅੱਲਾਹ ਕਹਿੰਦੇ ਨੇ ਇਹਨਾਂ ਨਾ ਕਹੋ ਤੁਰਾਤ ਵੱਲ ਵੇਖੋ ਤੇ ਸਹੀ, ਤੁਸੀਂ ਆਪਣੀਆਂ ਦਿਸ਼ਾ ਤੇ ਆਪਣੇ ਤੁਸਾਂ ਕਿਸੇ ਕਹਾਣੀਆਂ ਤੇ ਆਪਣੇ ਤੁਸਾਂ ਤਸਬਾਤ ਬਣਾਏ ਨੇ ਤੇ ਆਪਣਾ ਦੇ ਤੁਰਾ ਖੋਲ ਕੇ ਬੜਾ ਪਤਾ ਲੱਗ ਜਾਂਦਾ ਕਿਹੜਾ ਸੱਚਾ। ਜਿਸ ਤਰ੍ਹਾਂ ਅੱਜ ਕੁਰਾਨ ਖੋਲ ਕੇ ਕੋਈ ਦੀਨ ਦੇ ਮਾਮਲੇ 'ਚ ਜਿੰਨੀਆਂ ਗੱਲਾਂ ਮੈਂ ਕਹਿੰਦਾ ਕੁਰਾਨ ਕੋਈ ਖੋਲ ਕੇ ਵੇਖੇ ਤੇ ਸਹੀ, ਉਸੇ ਵੇਲੇ ਕੁਰਾਨ ਨੇ ਦੱਸ ਦੇਣਾ ਕਿ ਇਹ ਸੱਚਾ ਤੇ ਇਹ ਗਲਤ ਹੈ। ਤੇ ਇਹ ਗੱਲ ਕਰਨ ਤੋਂ ਬਾਅਦ ਵੀ ਅੱਲਾਹ ਤਾਲਾ ਕਹਿੰਦੇ ਨੇ ਜਿਹੜਾ ਅੱਲਾਹ ਤੇ ਝੂਠ ਬੰਨੇ ਨਾ ਉਹ ਬੜਾ ਹੀ ਜ਼ਾਲਮ ਹੈ। ਉਹ ਜ਼ਾਲਮ ਇਹ ਨਹੀਂ ਕਿ ਉਹ ਕਿਸੇ ਨਾਲ ਜ਼ੁਲਮ ਕਰ ਰਿਹਾ, ਉਹ ਇਸ ਅੱਲਾਹ ਦੇ ਇਸ ਤਰ੍ਹਾਂ ਜਿਹੜਾ ਜ਼ਾਲਮ ਇੱਥੇ ਆਖ ਰਹੇ ਨੇ ਉਹਦਾ ਇਹ ਮਤਲਬ ਹੈ ਕਿ ਉਹ ਆਪਣੇ ਆਪ ਤੇ ਬੜਾ ਜ਼ੁਲਮ ਕਰ ਰਿਹਾ। ਅੱਲਾਹ ਤੇ ਕੋਈ ਜ਼ੁਲਮ ਨਹੀਂ ਕਰ ਰਿਹਾ ਜਾਂ ਪੈਗੰਬਰ ਤੇ ਜਾਂ ਕਿਸੇ, ਆਪਣੇ ਆਪ ਦਾ ਉਹ ਬੇੜਾ ਗਰਕ ਕਰ ਰਿਹਾ ਕਿ ਆਪਣੇ ਕੋਲੋਂ ਲਾਲ ਰਾਮ। ਉਹਦੇ ਤੋਂ ਕਹਿੰਦੇ ਨੇ ਆਖਦਾ ਕਿ ਅੱਲਾਹ ਨੇ ਸੱਚ ਫਰਮਾਇਆ ਹੈ ਇਸ ਲਈ ਕਿ ਇਹਨਾਂ ਨੂੰ ਇਹਨਾਂ ਆਪਣੀਆਂ ਜਿਹੜੀਆਂ ਤੁਸੀਂ ਆਕੜਾਂ ਇਹ ਆਕੜ ਕੇ ਇਨਸਾਨ ਕਰਦਾ, ਕੋਈ ਉਹਦਾ ਫਾਇਦਾ ਨਹੀਂ। ਅਸਲ ਗੱਲ ਨਾਲ ਪਈ ਜਾਂਦੀ ਹੈ। ਔਰ ਕੁਝ ਤੇ ਜਿਹੜੇ ਨੇ ਇਹ ਬਣਾਉਣ ਵਾਲਿਆਂ ਦੇ ਤੇ ਕੁਝ ਪਤਾ ਨਹੀਂ ਗਲਤਫਹਿਮੀ ਵੀ ਕਿਸੇ ਦੀ ਨੀਅਤ ਤੇ ਨਹੀਂ ਚੈੱਕ ਕੀਤੀ ਜਾ ਸਕਦੀ। ਨੇਕ ਨੀਤੀ ਨਾਲ ਬੜੀਆਂ ਸੀਰੀਅਸ ਗਲਤੀਆਂ ਦੀਆਂ, ਲੇਕਿਨ ਜਿਹੜੇ ਬਾਅਦ ਵਾਲੇ ਨੇ ਉਹ ਤੇ ਸੋਚਦੇ ਹੀ ਨਹੀਂ। ਉਹ ਆਂਦੇ ਨੇ ਸਾਨੂੰ ਤੇ ਬਸ ਬਜ਼ੁਰਗਾਂ ਨੇ ਦੱਸ ਛੜਿਆ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਹਦੇ ਖਿਲਾਫ ਵੀ ਕੋਈ ਗੱਲ ਹੋ ਸਕਦੀ ਹੈ। ਨਹੀਂ, ਆਖਦੋ ਕਿ ਅੱਲਾਹ ਨੇ ਸੱਚ ਫਰਮਾਇਆ ਇਸ ਲਈ ਕਿ ਆਕੜੀਆਂ ਆਪਣੀਆਂ ਆਕੜਾਂ ਆਪਣੇ ਤਸਬ ਆਪਣੀ ਲਾਇਲਟੀ ਜਿਹੜੀ ਤੁਸੀਂ ਲੋਕਾਂ ਨਾਲ ਬਣਾ ਲੈਂਦੇ ਹੋ ਜਾਂ ਪੀਰੀ ਮੁਰੀਦੀ ਜਾਂ ਇਸ ਤਰ੍ਹਾਂ ਦੇ ਰਵੱਈਏ ਬਣਾ ਲੈਂਦੇ ਹੋ ਕਿ ਇਹ ਜਿਹੜਾ ਬੰਦਾ ਹੈ ਕੋਈ ਤੁਹਾਡਾ ਉਸਤਾਦ, ਇਹ ਨਬੂਵਤ ਇਹਦੇ ਤੇ ਅੱਲਾਹ ਨੇ ਕੋਈ ਜਾਰੀ ਕਰ ਦਿੱਤਾ, ਇਹਨਾਂ ਆਕੜਾਂ ਛੱਡੋ ਤੇ ਇਬਰਾਹਿਮ ਦੇ ਤਰੀਕੇ ਉੱਤੇ ਚੱਲੋ। ਇਬਰਾਹਿਮ ਜਿਹੜਾ ਅਸੀਂ ਆਨੇ ਨਾ ਦੀਨੇ ਮੁਹੰਮਦੀ ਤੇ ਦੀਨੇ ਕੋਈ ਐਸਾ ਦੀਨ ਨਹੀਂ, ਈਸਾਈ ਜਿਸ ਤਰ੍ਹਾਂ ਕਲੀਮਤ, ਅਸੀਂ ਸਾਰੇ ਮੁਸਲਮਾਨ ਸਾਰੇ ਕਿਆਮਤ ਤੱਕ ਜਿਹੜੇ ਨੇ ਦੀਨੇ ਇਬਰਾਹਿਮੀ ਦੇ ਪੈਰੋਕਾਰ ਨੇ। ਆਖਰੀ ਪੈਗੰਬਰ ਦੀਨੇ ਇਬਰਾਹਿਮੀ ਦੇ ਪੈਰ, ਇਹ ਅੱਲਾਹ ਦਾ ਹੁਕਮ ਕੁਰਾਨ 'ਚ ਕਿ ਤੁਸੀਂ ਦੀਨੇ ਇਬਰਾਹਿਮੀ ਦੀ ਪੈਰਵੀ ਕਰਨੀ ਹੈ। ਤੇ ਉੱਥੇ ਵੀ ਉਸ ਤੇ ਵੀ ਖਲੋ ਕੇ ਉਹ ਸੈਯਦਨਾ ਮੁਹੰਮਦ ਇਹ ਆਖ ਰਹੇ ਨੇ, ਕੁਰਾਨ ਆਪ ਦੀ ਜ਼ਬਾਨ ਤੋਂ ਨਿਕਲਿਆ ਕਿ ਇਹ ਆਕੜਾਂ ਸ਼ਾਕੜਾਂ ਤਸਬ ਆਪਣੇ ਜਿਹੜੇ ਤੁਸੀਂ ਫਿਰਕੇ ਬਣਾਏ ਨੇ, ਆਪਣੇ ਜੈਸੇ ਤੁਸੀਂ ਦੀਨ 'ਚ ਕਮੀਆਂ ਬੇਸ਼ੀਆਂ ਔਰ ਐਸੀਆਂ ਡਰਾਮੇਬਾਜ਼ੀਆਂ ਕੀਤੀਆਂ ਨੇ ਜਿਹਦੇ 'ਚ ਮਸਜਿਦ 'ਚ ਹੀ ਅੱਲਾਹ ਦਾ ਨਾਮ ਲੈਣਾ ਮੁਸ਼ਕਲ ਹੋ ਗਿਆ ਹੈ, ਵੀ ਘੱਟ ਹੀ ਲੋਕ ਸੁਣਦੇ ਨੇ। ਇਹਨਾਂ ਆਕੜਾਂ ਛੱਡੋ ਤੇ ਇਬਰਾਹਿਮ ਦੇ ਤਰੀਕੇ ਦੀ ਪੈਰਵੀ ਕਰੋ, ਕਿਉਂਕਿ ਅਸੀਂ ਸਾਰੇ ਇਬਰਾਹਿਮ ਨੂੰ ਮੰਨਣ ਵਾਲੇ ਹਾਂ। ਜਿਹੜਾ ਇਸਲਾਮ ਦੇ ਰਸਤੇ ਤੇ ਇਬਰਾਹਿਮ ਅੱਲਾਹ ਤਾਲਾ ਆਂਦੇ ਨੇ ਮੇਰੇ ਦੋਸਤ ਨੇ, ਬਿਲਕੁਲ ਸਿੱਧਾ ਚੱਲਦਾ ਸੀ ਸਿਰਾਤੇ ਮੁਸਤਕੀਮ ਤੇ, ਕਿਸੇ ਚੀਜ਼ ਦਾ ਜ਼ਿੰਦਗੀ 'ਚ ਪ੍ਰੈਸ਼ਰ ਨਹੀਂ ਲਿਆ। ਮੇਰੇ ਆਈਡੀਅਲ ਨੇ ਸੈਯਦਨਾ ਇਬਰਾਹਿਮ, ਮੇਰੀ ਆਈਡੀਅਲ ਸ਼ਖਸੀਅਤ ਜਿਹੜੇ ਨੇ ਸੈਯਦਨਾ ਉਮਰ ਤੇ ਮੈਂ ਅੱਗੇ ਵੀ ਜ਼ਿਕਰ ਕਰਨਾ, ਔਰ ਸੈਯਦ ਇਬਰਾਹਿਮ ਨੇ ਤਾਂ ਉਹ ਬਿਲਕੁਲ ਵਾਲਦ ਆ ਗਿਆ ਅੱਗ 'ਚ ਸੜ ਦਿੱਤਾ, ਨਹੀਂ ਉਹਨਾਂ ਕੇ ਗੱਲ ਹੈ ਬਸ ਖਤਮ। ਔਰ ਅੱਲਾਹ ਤਾਲਾ ਫਿਰ ਤਾਰੀਫ ਕੀਤੀ ਉਹਨਾਂ ਦੀ ਕੁਰਾਨ 'ਚ ਕਿ ਮੈਂ ਆਖਰੀ ਦਰਜੇ ਹੀ ਤੁਹਾਡੇ ਤੇ ਰਾਜ਼ੀ ਹੋਇਆ, ਇਹ ਬਹੁਤ ਘੱਟ ਲੋਕਾਂ ਦੀ ਕੀਤੀ ਹੈ, ਔਰ ਮੈਂ ਤੁਹਾਨੂੰ ਆਪਣਾ ਦੋਸਤ ਬਣਾ ਲਿਆ। ਮਤਲਬ ਉਹਨਾਂ ਤੇ ਇਹਨਾਂ ਦੇ ਅਸਰ ਚੱਲਦਾ ਸੀ ਤਾਂ ਮੁਸ਼ਰਕਾਂ ਵਿੱਚੋਂ ਨਹੀਂ ਸੀ। ਜਿਸ ਤਰ੍ਹਾਂ ਅੱਜ ਵੀ ਕੋਈ ਬੰਦਾ ਖਲੋ ਕੇ ਗਰੋ ਹੁੰਦਾ ਕਿ ਆਓ ਮੁਹੰਮਦ ਦੇ ਤਰੀਕੇ ਤੇ ਚੱਲਨੇ ਆ, ਸੈਯਦਨਾ ਮੁਹੰਮਦ ਉਹਨਾਂ ਦਾ ਤਰੀਕਾ ਕਿਤੇ, ਉਹ ਤੇ ਕੁਰਾਨ 'ਚ, ਤੇ ਉਹਨਾਂ ਦੇ ਤਰੀਕੇ ਚੱਲਨੇ ਆ, ਜਿਹੜੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਨੇ ਉਹ ਕਰਨੇ ਆ। ਇਹ ਤਾਂ ਸਾਡੇ ਚੀਜ਼ ਕਾਮਨ ਹੈ ਨਾ, ਲੇਕਿਨ ਉਹ ਨਹੀਂ। ਤੁਸੀਂ ਕਦੀ ਗੱਲ ਕਰਕੇ ਵੇਖਿਓ, ਇਹ ਬਾਜ਼ਾਰ ਤੇ ਬੜੀ ਅੱਛੀ ਗੱਲ ਵੀ ਲੱਗਦੀ ਹੈ ਕਿ ਕਿਹੜਾ ਮੁਸਲਮਾਨ ਹੈ ਜਿਹੜਾ ਇਨਕਾਰ ਕਰੇਗਾ, ਲੇਕਿਨ ਦੁਨੀਆ ਦੀ ਹਰ ਚੀਜ਼ ਹਰ ਫਿਰਕੇ ਨੇ ਨਬੂਵਤ ਦੇ ਖਿਲਾਫ ਜੰਗਾਂ ਕਰਨ ਵਾਲਿਆਂ ਨੇ ਨਬੂਵਤ ਵਹੀ ਕਸ਼ਫ ਅਲਹਾਮ ਤੇ ਹਰ ਚੀਜ਼ ਜਿਹੜੀ ਇੱਥੋਂ ਤੱਕ ਹੁਣ ਤੇ ਉਹ ਪੈਗੰਬਰਾਂ ਨੇ ਇਸ ਤਰ੍ਹਾਂ ਦਾ ਕੋਈ ਐਕਸੈਸ ਨਹੀਂ ਕਿ ਜਾ ਕੇ ਅਸਮਾਨਾਂ ਤੋਂ ਚੀਜ਼ਾਂ ਲੈ ਆਉਣੀਆਂ। ਉਹ ਤੇ ਵਿਚਾਰੇ ਜਿਹੜੇ ਨੇ ਅੱਲਾਹ ਦੀ ਗੱਲ ਦੀ ਹੱਦ ਤੱਕ ਇੰਤਜ਼ਾਰ ਕਰਦੇ ਹਨ ਕਿ ਅੱਲਾਹ ਤਾਲਾ ਕਿਸ ਸਾਡੇ ਨਾਲ ਗੱਲ ਕਰਦੇ ਨੇ ਜਾਂ ਫਰਿਸ਼ਤਾ ਭੇਜਦੇ ਨੇ ਜਾਂ ਵਹੀ ਦਾ ਨਜ਼ੂਲ ਹੁੰਦਾ ਹੈ। ਤੇ ਇੱਥੇ ਤੇ ਹੁਣ ਇਸ ਤਰ੍ਹਾਂ ਕਿ ਉਹ ਲੋਕਾਂ ਕੋਲੋਂ ਫਰਿਸ਼ਤਿਆਂ ਨਾਲ ਜਾ ਕੇ ਮਤਲਬ ਮੋਏ ਬੰਦੇ
ਚਪੇੜਾ ਮਾਰ ਕੇ ਖੋਹ ਲਿਆਉਂਦੇ ਨੇ, ਜਾਂ ਇਹ ਨਹੀਂ ਕਿ ਇੱਕ ਗਰੋਹ ਕਰ ਰਿਹਾ, ਸਾਰੇ ਗਰੋਹ ਇਸੇ ਤਰ੍ਹਾਂ ਕਰ ਰਹੇ ਨੇ। ਤੇ ਅੱਗੇ ਅੱਲਾਹ ਤਾਲਾ ਫਰਮਾਉਂਦਾ ਇਸੇ ਤਰ੍ਹਾਂ ਕਿਬਲੇ ਦੇ ਬਾਰੇ ਵਿੱਚ ਵੀ ਇਤਰਾਜ਼ ਕਰਦੇ ਨੇ। ਆਖਦੇ ਹੋ ਅੱਲਾਹ ਦਾ ਪਹਿਲਾ ਘਰ ਜਿਹੜਾ ਲੋਕਾਂ ਵਾਸਤੇ ਇਬਾਦਤ ਵਾਸਤੇ ਬਣਾਇਆ ਗਿਆ ਸੀ, ਉਹ ਇਹ ਹੀ ਹੈ ਜਿਹੜਾ ਮੱਕਾ ਵਿੱਚ ਸਾਰੇ ਜਾਣ ਵਾਲਿਆਂ ਲਈ ਬਰਕਤ ਹੈ, ਹਦਾਇਤ ਦੇ ਮਰਕਜ਼ ਦੀ ਹਸੀਅਤ ਰੱਖਦਾ ਹੈ। ਕੁਰਾਨ ਪਾਕ 'ਚ ਲਫ਼ਜ਼ ਬੱਕਾ ਇਸਤੇਮਾਲ ਹੈ, ਬੱਕਾ ਬੇ, ਜਿਸ ਤਰ੍ਹਾਂ ਤੇ ਉਹ ਜ਼ਾਹਿਰ ਹੈ ਉਹ ਉਸ ਟਾਈਮ ਦੇ ਲੋਕ ਜਿਹੜੇ ਨੇ ਉਹ ਇਸ ਚੀਜ਼ ਤੇ ਵੀ ਇਤਰਾਜ਼ ਕਰਦੇ ਹਨ ਕਿ ਉਹ ਆਪਣਾ ਜਿਹੜਾ ਸੈਯਦਨਾ ਦਾਊਦ अलैहिस्सलाम ਤੇ ਸੈਯਦਨਾ ਸੁਲੈਮਾਨ अलैहिस्सलाम ਨੇ ਅਕਲ ਜਿਹੜੇ ਬੈਤੁਲ ਮੁਕੱਦਸ ਉਹਨੂੰ ਆਉਂਦੇ ਨੇ ਕਿਬਲਾ ਅਵਲ ਕਈ ਆਉਂਦੇ ਨੇ, ਕਈ ਨਾਂ ਰੱਖੇ ਨੇ, ਤੋ ਆਉਂਦੇ ਹਨ ਤੇ ਉੱਥੇ ਫਿਰ ਅੱਲਾਹ ਤਾਲਾ ਆਖਿਆ ਕਿਬਲੇ ਦੇ ਵਿੱਚ ਵੀ ਜਿਹੜਾ ਖਾਨਾ ਕਾਬਾ ਹੈ, ਜਿਹੜਾ ਮੱਕੇ ਵਿੱਚ, ਮੱਕਾ ਜਿਹੜਾ ਇਹਦਾ ਪਹਿਲਾ ਪੁਰਾਣਾ ਨਾਮ ਬੱਕਾ ਸੀ, ਬੇ। ਤੇ ਕਈਆਂ ਲੋਕਾਂ ਨੇ ਜ਼ਬਾਨ ਦੀ ਚੇਂਜਸ ਹੈ ਤੇ ਆਮ ਇਨਸਾਨ ਵੀ ਸਮਝ ਸਕਦਾ। ਅੱਜ ਵੀ ਜਿਹੜਾ ਪੇ ਨੂੰ ਕਈ ਲੋਕ ਬੇ ਪੜ੍ਹਦੇ ਨੇ, ਜਿਸ ਤਰ੍ਹਾਂ ਤੇ ਉਹ ਫਿਰ ਤਬਦੀਲੀ ਨਾਲ ਕਈਆਂ ਦੀ ਉਹ ਮਤਲਬ ਉਹ ਲਫ਼ਜ਼ ਆਹਿਸਤਾ ਆਹਿਸਤਾ ਚੇਂਜ ਹੁੰਦੇ ਜਿਵੇਂ ਆ ਸਾਡੇ ਸ਼ਹਿਰਾਂ ਦੇ ਕਈਆਂ ਦੇ ਨਾਲ ਸਾਡੇ ਸਾਹਮਣੇ ਕਈ ਚੀਜ਼ਾਂ ਚੇਂਜ ਹੋ ਗਈਆਂ ਨੇ। ਇਹ ਬੱਕਾ ਕੁਰਾਨ ਨੇ ਆਖਿਆ, ਤੇ ਆਖਿਆ ਇਸੇ ਤਰ੍ਹਾਂ ਕਿਬਲੇ ਤੇ ਇਤਰਾਜ਼ ਕਰਦੇ ਨੇ ਅੱਲਾਹ ਦਾ ਪਹਿਲਾ ਘਰ ਜਿਹੜਾ ਲੋਕਾਂ ਵਾਸਤੇ ਬਈ ਇਹ ਮੱਕਾ ਹੈ, ਇਹ ਬੈਤੁਲ ਹਰਾਮ ਹੈ ਜਿਹੜਾ ਸੈਯਦਨਾ ਇਬਰਾਹਿਮ ਨੇ, ਕਿਉਂਕਿ ਇਹ ਰਿਲੇਟ ਹੁੰਦਾ ਸੀ ਸੈਯਦਨਾ ਮੁਹੰਮਦ ਨਾਲ, ਆਖਰੀ ਪੈਗੰਬਰ ਨਾਲ। ਉਹਨਾਂ ਨੂੰ ਬੜੀ ਚਿੜ ਸੀ ਤੇ ਉਹਨਾਂ ਫਿਰ ਬੜੀਆਂ ਉਹਨਾਂ ਚੀਜ਼ਾਂ ਵਿੱਚ ਨਾ ਡਰਾਮੇਬਾਜ਼ੀਆਂ ਕੀਤੀਆਂ। ਤੇ ਉਹ ਫਿਰ ਅੱਲਾਹ ਜਿਹੜੇ ਜ਼ਾਹਿਰ ਹੈ ਅੱਲਾਹ ਜੇ ਪੈਗੰਬਰ ਖੜੇ ਆਉਂਦਾ ਤਾਂ ਉਹ ਫਿਰ ਅਸਲ ਗੱਲਾਂ ਦੱਸਦੇ। ਅੱਜ ਵੀ ਜਿਸ ਤਰ੍ਹਾਂ ਪੈਗੰਬਰ ਅਗਰ ਇੱਥੇ ਜਿਸ ਤਰ੍ਹਾਂ ਦਾ ਕੋਈ ਸਿਲਸਿਲਾ ਅੱਲਾਹ ਤਾਲਾ ਕਾਇਮ ਰੱਖਦਾ ਜਾਂ ਜਾਰੀ ਹੁੰਦਾ ਤਾਂ ਉਹਨੇ ਅਸਲ ਗੱਲਾਂ ਦੱਸਣੀਆਂ। ਵੈਸੇ ਪੈਗੰਬਰੀ ਖਤਮ ਹੋ ਗਈ, ਅੱਲਾਹ ਤਾਲਾ ਦਾ ਇਹ ਵਾਅਦਾ ਹੈ ਕਿ ਮੈਂ ਵਕਤਨ ਫਕਤਨ ਲੋਕਾਂ ਨੂੰ ਸਹੀ ਦੀਨ ਦੱਸਣ ਵਾਲੇ ਲੋਕ ਭੇਜਦਾ ਰਵਾਂਗਾ, ਲੇਕਿਨ ਪੈਗੰਬਰੀ ਖਤਮ ਹੋ ਗਈ। ਹੁਣ ਉਹ ਜਿਹੜੇ ਲੋਕ ਨੇ ਉਹ ਸੈਯਦਨਾ ਮੁਹੰਮਦ ਦੇ ਦੀਨ ਦੀ ਐਕਸਪਲੇਨੇਸ਼ਨ ਕਰਨ ਦੇ, ਜਿਸ ਤਰ੍ਹਾਂ ਅੱਛੇ ਉਲਮਾ ਨੇ। ਇਹ ਅੱਲਾਹ ਤਾਲਾ ਇਸ ਤਰ੍ਹਾਂ ਨਹੀਂ ਛੱਡ, ਲੇਕਿਨ ਅੱਲਾਹ ਨਬੂਵਤ ਖਤਮ ਹੋ ਗਈ। ਨਬੂਵਤ ਵੀ ਖੈਰ ਅੱਲਾਹ ਦੀ ਤਰਫੋਂ ਖਤਮ ਹੋਈ ਹੈ, ਮੁਸਲਮਾਨਾਂ ਦੀ ਤਰਫੋਂ ਖਤਮ ਨਹੀਂ ਹੋਈ, ਕਿਉਂਕਿ ਇੱਥੇ ਤਾਂ ਹੁਣ ਕੋਈ ਐਸੀ ਚੀਜ਼ ਨਹੀਂ ਉਹ ਵੀ ਕਸ਼ਫ ਹੈ, ਇਲਾਮ ਹੈ, ਚੀਜ਼ਾਂ ਜਿਹੜੀਆਂ ਨੇ ਇਹ ਸਾਰੀਆਂ ਅਸੂਲ 'ਚ ਅਗਰ ਵੇਖਿਆ ਜਾਏ ਤਾਂ ਇਹ ਨਬੂਵਤ ਹੀ ਜਾਰੀ ਹੁੰਦੀ ਹੈ। ਕਿ ਨਬੂਵਤ ਇੱਕ ਚੀਜ਼ ਸਾਰੀ ਉਹ ਜ਼ਿਕਰ ਹੋਇਆ ਦੱਸਣਾ ਪੈ ਗਿਆ, ਨਬੂਵਤ ਹੁੰਦੀ ਹੈ ਅੱਲਾਹ ਤਾਲਾ ਕਿਸੇ ਇਨਸਾਨ ਨਾਲ ਰਾਬਤਾ ਕਰਦੇ ਨੇ ਜ਼ਮੀਨ ਤੇ, ਤੇ ਉਹਨੂੰ ਕੋਈ ਗੱਲ ਦੱਸਦੇ ਨੇ, ਇਹ ਨਬੂਵਤ ਹੈ ਅਸੂਲ 'ਚ। ਔਰ ਇਹ ਅੱਲਾਹ ਤਾਲਾ ਦੀ ਤਰਫੋਂ ਹੀ ਰਾਬਤਾ ਹੁੰਦਾ, ਬੰਦੇ ਦੀ ਤਰਫੋਂ ਨਹੀਂ ਹੋ ਸਕਦਾ ਕਿ ਇੱਧਰੋਂ। ਤੇ ਤੁਸੀਂ ਵੇਖ ਲਓ ਜਿਹੜਾ ਕਸ਼ਫ ਹੈ, ਇਲਾਮ ਜਿਹੜਾ ਹੁੰਦਾ ਹੈ ਜਾਂ ਜਿਹੜਾ ਇਸਤਿਖਾਰਾ ਹੁੰਦਾ ਹੈ, ਇਹ ਤੇ ਅੱਲਾਹ ਕੋਲੋਂ ਇੰਝ ਹੈ ਕਿ ਅੱਲਾਹ ਨੇ ਬੰਦੇ ਨਾਲ ਆ ਕੇ ਗੱਲ ਦੱਸ ਦਿੱਤੀ। ਅੱਛਾ, ਇਸੇ ਤਰ੍ਹਾਂ ਉਹਦੇ ਤੇ ਇਤਰਾਜ਼ ਕਰਦੇ ਨੇ। ਤੇ ਇਹ ਜਿਹੜਾ ਕਿਬਲਾ ਹੈ ਨਾ, ਇਹ ਸੈਯਦਨਾ ਇਬਰਾਹਿਮ ਦੁਨੀਆ ਤੇ 3 ਹੀ ਮਸਜਿਦਾਂ ਨੇ ਪੈਗੰਬਰਾਂ ਦੀਆਂ ਬਣਾਈਆਂ। ਜਿਹੜਾ ਅਸੀਂ ਆਨੇ ਆ ਨਾ ਮਸਜਿਦ ਨਬਵੀ ਦੀ, ਇਹ ਅਹਿਮੀਅਤ ਨਹੀਂ ਹੈ, ਕੋਈ ਦਰਬਾਰ ਨਹੀਂ। ਜਾਂ ਜਿਹੜਾ ਮਸਜਿਦ ਹਰਾਮ ਹੈ, ਇਹ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਅੱਲਾਹ ਉੱਥੇ ਬੈਠੇ ਨੇ। ਜਾਂ ਮਸਜਿਦ ਅਕਸਾ ਹੈ, ਇਹ ਅੱਲਾਹ ਦੇ ਪੈਗੰਬਰਾਂ ਦੀਆਂ ਬਣਾਈਆਂ ਦੁਨੀਆ ਤੇ 3 ਹੀ ਮਸਜਿਦਾਂ ਨੇ ਮੇਨ। ਇਹਨਾਂ ਦੀ ਇਹ ਅਹਿਮੀਅਤ ਹੈ ਕਿ ਇਹ ਤੁਹਾਨੂੰ ਪਤਾ ਹੈ ਮਸਜਿਦ ਨਬਵੀ 'ਚ ਅੱਲਾਹ ਤਾਲਾ ਫਿਰ ਆਖਿਆ ਬੈਤੁਲ ਹਰਾਮ 'ਚ ਮਸਜਿਦ 'ਚ ਉੱਥੇ ਨਮਾਜ਼ ਪੜ੍ਹਨ ਦੀ ਵੀ ਅਹਿਮੀਅਤ ਜ਼ਿਆਦਾ ਹੈ, ਇਸ ਵਜ੍ਹਾ ਤੋਂ ਕਿ ਪੈਗੰਬਰਾਂ ਦੀਆਂ ਬਣਾਈਆਂ ਨੇ। ਤਾਂ ਅੱਲਾਹ ਤਾਲਾ ਫਿਰ ਦੱਸਦੇ ਨੇ ਕਿਉਂਕਿ ਉਹ ਕਿਬਲੇ ਦੇ ਮਾਮਲੇ 'ਚ ਹਰ ਚੀਜ਼ ਦੀ ਨਫੀ ਉਹਨਾਂ ਕਰਨੀ ਹੁੰਦੀ ਸੀ ਪੈਗੰਬਰ ਦੀ, ਤਾਂ ਫਿਰ ਕਿਬਲਾ ਵੀ ਆਉਂਦੇ ਹਨ, ਇਹ ਸਹੀ ਤੇ ਇਹ ਗਲਤ ਹੈ ਸਾਰਾ ਕੁਝ। ਤੇ ਆਖਿਆ ਇਹ ਤੁਹਾਡਾ ਜਿਹੜਾ ਖਾਨਾ ਕਾਬਾ ਨੇ ਅਸਲ 'ਚ ਇਹ ਪਹਿਲੇ ਦਿਨ ਸੈਯਦਨਾ ਇਬਰਾਹਿਮ ਨੇ ਬਣਾਇਆ। ਔਰ ਸੈਯਦਨਾ ਇਬਰਾਹਿਮ ਤੋਂ ਪਹਿਲੇ ਵੀ ਰਵਾਇਤਾਂ 'ਚ ਇਹ ਚੀਜ਼ਾਂ 'ਚ ਪਤਾ ਨਹੀਂ ਸਹੀ ਨਹੀਂ ਹੈ ਗਲਤ ਨਹੀਂ ਕਿ ਆਦਮ अलैहिस्सलाम ਤੋਂ ਇਹ ਅੱਲਾਹ ਤਾਲਾ ਨੇ ਇਹ ਜਗ੍ਹਾ ਜਿਹੜੀ ਮੁਖਤਸ ਕੀਤੀ ਸੀ। ਤੇ ਇਸੇ ਤਰ੍ਹਾਂ ਇਹ ਜਗ੍ਹਾ ਵੀ ਅੱਲਾਹ ਨੇ ਆਪਣੇ ਬੈਤੁਲ ਮੁਕੱਦਸ ਵਾਲੀ ਜਗ੍ਹਾ ਵੀ ਯਹੂਦੀਆਂ ਦੀ ਸਾਈਡ ਤੇ, ਔਰ ਇਹ ਜਗ੍ਹਾ ਜਿਹੜੀ ਜਜ਼ੀਰਾ ਨਮਾ ਅਰਬ, ਇਹ ਵੀ ਅੱਲਾਹ ਨੇ ਆਪਣੇ ਵਾਸਤੇ ਦਾਇਰਾ ਮਾਰ ਲਿਆ ਆਪਣਾ ਕਿ ਇਹ ਮੇਰੀ ਜਗ੍ਹਾ ਹੈ, ਮੈਂ ਮਾਲਕ ਹਾਂ ਜ਼ਮੀਨ ਦਾ। ਅੱਲਾਹ ਸਾਰੀ ਜ਼ਮੀਨ ਨੂੰ ਕਰ ਲੈਂਦੇ ਨੇ, ਲੇਕਿਨ ਇਹ ਤੇ ਆ ਕੇ ਨਹੀਂ, ਇਹ ਤੇ ਬੁੱਤ ਪ੍ਰਸਤੀ ਚੀਜ਼ਾਂ ਜਿਹੜੀਆਂ ਨੇ ਮੈਂ ਨਹੀਂ ਕਰਨ ਦੇਣੀ, ਇਹ ਮੇਰੀ ਮਸਜਿਦ ਹੈ। ਜਿਸ ਤਰ੍ਹਾਂ ਕੋਈ ਵੀ ਸਕੂਲ ਕੋਈ ਬਣਾਉਂਦਾ ਤੇ
ਇੱਥੋਂ ਤੱਕ ਕਿ ਬਾਰਾਂ ਵਿੱਚ ਜਾਂ ਰੈਸਟੋਰੈਂਟਾਂ 'ਚ ਜਾਣ ਲੱਗਿਆ ਲੋਕਾਂ ਨੂੰ ਕਹਿੰਦੇ ਨਹੀਂ ਨਹੀਂ ਤੂੰ ਟੀ-ਸ਼ਰਟ ਪਾ ਕੇ ਨਹੀਂ ਆ ਸਕਦਾ। ਮਤਲਬ ਇਹਦੇ ਕੋਈ ਐਸੀ ਕਾਬਲੇ ਇਤਰਾਜ਼ ਗੱਲ ਨਹੀਂ ਜਿਹੜੀ ਲੋਕ ਆਉਂਦੇ ਨੇ ਕਿ ਇੱਥੇ ਪਾਬੰਦੀ ਤੇ ਨਹੀਂ। ਅੱਲਾ ਨੇ ਬਕਾਇਦਾ ਦਾਇਰਾ ਮਾਰ ਕੇ ਦੱਸ ਛੜਿਆ ਮਾਲਕ ਕਾਇਨਾਤ ਨੇ ਕਿ ਇਹ ਮੇਰੀ ਜਗ੍ਹਾ ਹੈ, ਇਹਨੂੰ ਮੈਂ ਇਹਦੇ ਤੇ ਨਹੀਂ ਤੁਸੀਂ ਉਹ ਗੰਦ ਪਾ ਸਕਦੇ। ਅੱਛਾ, ਤੇ ਇਹ ਉਹ ਕਾਬੇ ਨਹੀਂ ਉਹਨਾਂ ਨੂੰ ਆ ਰਹੇ ਨੇ ਕਿ ਕਾਬੇ ਦੀ ਮਰਕਜ਼ੀ ਹਸੀਅਤ ਹੈ। ਇਹ ਹੀ ਅੱਲਾਹ ਤਾਲਾ ਨੇ ਲੋਕਾਂ ਵਾਸਤੇ ਹਦਾਇਤ ਦਾ ਮਰਕਜ਼ ਮਕਾਮੇ ਇਬਰਾਹਿਮ ਜਿਹੜਾ ਆਉਂਦੇ ਨਾ, ਇਹ ਉਹੀ ਹੈ ਜਿੱਥੇ ਸੈਯਦਨਾ ਇਬਰਾਹਿਮ ਨੇ ਆਪਣੇ ਬੇਟੇ ਦੀ ਕੁਰਬਾਨੀ ਲਿਆ ਕੇ ਦਿੱਤੀ। ਫਿਰ ਉੱਥੇ ਉਹਨਾਂ ਨੂੰ ਬਾਦ ਕੀਤਾ ਵਾਦੀ ਗੈਰ ਜ਼ਰਾ, ਜਿਹਨੂੰ ਕੁਰਾਨ ਆਉਂਦਾ ਦੂਸਰੀਆਂ ਜਗ੍ਹਾ ਤੇ। ਉਹਨਾਂ ਆਖਿਆ ਅਸਲ ਕਾਬਾ ਇਹ ਹੀ ਹੈ, ਵਿੱਚ ਉਹ ਵੀ ਇਹ ਹੋਇਆ ਕਿਉਂਕਿ ਬਨੀ ਇਸਮਾਈਲ ਨੂੰ ਤੇ ਫਿਰ ਉਹ ਸੈਯਦਨਾ ਇਬਰਾਹਿਮ ਦੇ ਇਸ ਲੜੀ ਨੂੰ ਤਾਂ ਉੱਥੇ ਛੱਡ ਕੇ ਤੇ ਫਿਰ ਇੰਝ ਜਿਵੇਂ ਅੱਲਾਹ ਤਾਲਾ ਨੇ ਚੱਲਣ ਦਿੱਤਾ ਜੋ ਵੀ ਉਹ ਚੱਲ ਰਿਹਾ ਹੈ, ਉਹ ਦੂਸਰੀ ਸਾਈਡ ਤੇ ਬਨੀ ਇਸਾਕ ਤੇ ਹੀ ਸਾਰੇ ਨਜ਼ੂਲ ਤੇ ਸਾਰੇ ਪੈਗੰਬਰ ਤੇ ਐਜ਼ ਉਮਤ ਤੇ ਸਾਰਾ ਕੁਝ ਹੁੰਦਾ ਰਿਹਾ। ਲੇਕਿਨ ਕਹਿੰਦੇ ਨੇ ਕਿ ਅਸਲ ਚੀਜ਼ ਇਹ ਹੀ ਹੈ। ਉਹਦੇ ਤੋਂ ਅੱਗੇ ਇਹਦੇ ਵਿੱਚ ਖੁੱਲੀਆਂ ਨਿਸ਼ਾਨੀਆਂ ਨੇ। ਇਬਰਾਹਿਮ ਦਾ ਘਰ ਹੈ ਜਿਹੜਾ ਇਹਦੇ ਪਨਾਹ ਵਿੱਚ ਆ ਜਾਂਦਾ ਹੈ, ਉਹ ਮਹਿਫੂਜ਼ ਹੈ, ਅਮਨ ਉੱਥੇ ਅਮਨ ਹੈ। ਉਹ ਜਿਹੜੀ ਵੀ ਲੋਕ ਇੱਥੇ ਆਉਣ ਦੀ ਤਾਕਤ ਰੱਖਦੇ ਉਹ ਇਹਦਾ ਹਜ ਕਰਨ, ਇਹ ਅੱਲਾ ਦੀਆਂ ਨਿਸ਼ਾਨੀਆਂ ਨੇ। ਤੇ ਜਿਹੜੇ ਇਹਨਾਂ ਦਾ ਇਨਕਾਰ ਕਰਨ ਦੇ ਅੱਲਾ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ, ਇਸ ਲਈ ਕਿ ਉਹ ਸਾਰੇ ਲੋਕਾਂ ਤੋਂ ਬੇਨਿਆਜ਼ ਹੈ, ਉਹਨੂੰ ਕੋਈ ਮਜਬੂਰੀ ਨਹੀਂ। ਉਹ ਕਹਿੰਦੇ ਨੇ ਕਿ ਇਹਦੇ ਵਿੱਚ ਖੁੱਲੀਆਂ, ਇਹਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਅੱਲਾਹ ਤਾਲਾ ਕਹਿੰਦੇ ਨੇ ਦੱਸ ਰਹੇ ਆ, ਇਹਦੇ 'ਚ ਖੁੱਲੀਆਂ ਨਿਸ਼ਾਨੀਆਂ ਨੇ। ਇਹ ਇਬਰਾਹਿਮ ਦਾ ਘਰ ਹੈ ਜਿੱਥੇ ਇਬਰਾਹਿਮ ਨੇ ਆ ਕੇ ਤੇ ਆਪਣੇ ਬੇਟੇ ਨੂੰ ਆਬਾਦ ਕੀਤਾ ਸੀ ਅੱਲਾ ਦੇ ਹੁਕਮ ਤੇ ਉਹਦੀ ਇਹ ਖੁੱਲੀਆਂ ਨਿਸ਼ਾਨੀਆਂ ਨੇ ਕਿ ਜਿਹੜਾ ਇੱਥੇ ਬੈਤੁੱਲਾ 'ਚ ਅੱਜ ਵੀ ਸਦੀਆਂ ਤੋਂ ਉਦੋਂ ਤੇ ਆ ਰਿਹਾ। ਮਸਲਨ ਇਨਸਾਨ ਜਾਨਵਰ ਮਾ ਇਨਸਾਨ ਵੀ ਹੋਏ ਨੇ, ਕਬਾਇਲੀ ਤੇ ਅਨਪੜ੍ਹ ਤੇ ਸਾਰੇ, ਲੇਕਿਨ ਉੱਥੇ ਆ ਕੇ ਉਹ ਖਤਮ ਹੋ ਜਾਂਦਾ ਸੀ ਸਾਰਾ। ਉਹ ਅਮਨ ਦਾ ਘਰ ਸੀ, ਹਰ ਕਿਸੇ ਨੂੰ ਉੱਥੇ ਅਮਨ ਮਿਲਦਾ ਸੀ। ਤੇ ਉਹ ਆਖਿਆ ਕਿ ਇਹ ਨਿਸ਼ਾਨੀਆਂ ਨੇ, ਨਿਸ਼ਾਨੀਆਂ ਖੁੱਲੀਆਂ ਨੇ ਤੇ ਅੱਲਾ ਦੀਆਂ। ਬਈ ਤੁਸੀਂ ਅਗਰ ਗੌਰ ਕਰਨਾ ਚਾਹੋ, ਵੇਖਣਾ ਚਾਹੋ, ਉੱਥੇ ਉਹ ਮਹਿਫੂਜ਼ ਹੈ, ਅਮਨ। ਤੇ ਜਿਹੜੇ ਵੀ ਲੋਕ ਇੱਥੇ ਆਉਣ ਦੀ ਤਾਕਤ ਰੱਖਦੇ ਨੇ, ਫਿਰ ਅੱਜ ਦੇ ਮੁਤਲਕ ਅੱਲਾਹ ਤਾਲਾ ਨੇ ਜਿਹੜੇ ਤਾਕਤ ਰੱਖਦੇ ਨੇ, ਇਹ ਨਹੀਂ ਕਿ ਤਾਕਤ ਬਣਾਣੀ ਉੱਥੇ ਜਾਣ ਵਾਸਤੇ ਜਾਂ ਮੰਗ ਕੇ ਲੋਕਾਂ ਕੋਲੋਂ ਪੈਸੇ ਤੇ ਆਖਣਾ ਮੈਂ ਅੱਜ ਕਰਨ ਚੱਲਣ ਦੇ, ਤਾਕਤ ਰੱਖਦੇ ਨੇ, ਉਹਨਾਂ ਕੋਲ ਜ਼ਾਇਦ ਪੈਸੇ ਨੇ ਤੇ ਉਹ ਇੱਥੇ ਆ ਕੇ ਤੇ ਅੱਜ ਕਰਨ। ਇਹ ਅੱਲਾ ਦੀਆਂ ਨੇ ਇਹ ਅੱਲਾ ਦੀਆਂ ਨਿਸ਼ਾਨੀਆਂ ਨੇ। ਜਿਹੜੇ ਇਹਨਾਂ ਦਾ ਇਨਕਾਰ ਕਰਦੇ ਨੇ ਜੇ ਉਹ ਉਸ ਵੇਲੇ, ਕਿਉਂਕਿ ਉਹ ਨਾ ਮੰਨਦੇ ਹੋ ਆਂਦੇ ਨੇ ਉਹ ਬੈਤੁਲ ਮੁਕੱਦਸ ਹੈ, ਉਧਰ ਮੁਸਲਮਾਨ ਵੀ ਸ਼ੁਰੂ 'ਚ ਉਧਰ ਮੂੰਹ ਕਰਕੇ ਨਮਾਜ਼ ਪੜ੍ਹਦੇ ਰਹੇ ਨੇ ਜਿੰਨਾ ਚਿਰ ਦੂਸਰਾ ਹੁਕਮ ਨਹੀਂ ਆ। ਤੇ ਇਨਕਾਰ ਕਰਨ ਦੇ ਅੱਲਾ ਨੂੰ ਉਹਨਾਂ ਲੋਕ ਅੱਲਾ ਕਹਿੰਦੇ ਨੇ ਜਿਹੜੇ ਅੱਲਾ ਦੀਆਂ ਨਿਸ਼ਾਨੀਆਂ ਸਾਹਮਣੇ ਵਾਜ਼ੇ ਆਇਤਾਂ ਵੇਖ ਕੇ ਮੰਨਦੇ ਅੱਲਾ ਨੂੰ, ਉਹਨਾਂ ਦੀ ਕੋਈ ਪਰਵਾਹ ਨਹੀਂ। ਬਈ ਅੱਲਾ ਨੂੰ ਕੀ ਪਰਵਾਹ ਹੈ ਤੇ ਕੋਈ, ਇਸ ਲਈ ਕਿ ਉਹ ਸਾਰੇ ਲੋਕਾਂ ਤੋਂ ਬੇਨਿਆਜ਼ ਹੈ। ਬੇਨਿਆਜ਼ ਇਸ ਤਰ੍ਹਾਂ ਨਹੀਂ ਕਿ ਅੱਲਾ ਨੂੰ ਲੋਕਾਂ ਦੀ ਪਰਵਾਹ ਨਹੀਂ। ਜਿਹੜਾ ਇੱਕ ਪੁੱਠਾ ਟੁਰ ਪਿਆ ਤੇ ਅੱਲਾ ਦਾ ਕੀ, ਬਈ ਉਹਨੇ ਨੁਕਸਾਨ ਕਰ ਲੈਣਾ। ਤੇ ਅੱਲਾ ਨੂੰ ਕੋਈ ਮਜਬੂਰੀ ਨਹੀਂ ਇਹਨਾਂ ਚੀਜ਼ਾਂ ਦੀ ਕਿ ਅੱਲਾ ਦਾ ਕੋਈ, ਤੁਸੀਂ ਪਿੱਛੇ ਆ ਕੇ ਨਾ ਜ਼ਾਲਮ ਜਿਹੜੇ ਨੇ ਉਹਨਾਂ ਦੀ ਅੱਲਾ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਉਹ ਆਪਣੇ ਆਪ ਤੇ ਜ਼ੁਲਮ ਕਰ ਰਹੇ ਨੇ। ਅੱਲਾ ਦੀ ਦਾਤ ਦੇਣੇ ਤੇ ਅੱਲਾ ਤੇ ਉਹਨਾਂ ਨੂੰ ਵੀ ਦੂਜਿਆਂ ਇਨਸਾਨਾਂ ਵਿੱਚ ਰੱਖ ਕੇ ਤੇ ਜਾਇਜ਼ ਤਰੀਕੇ ਨਾਲ ਉਹਨਾਂ ਨੂੰ ਵੀ ਉਹੀ ਹਦਾਇਤ ਦਿੱਤੀ ਹੈ ਜਿਹੜੀ ਪੂਰੀ ਇਨਸਾਨੀ ਹੈ, ਫਿਤਰਤ ਉਹਨਾਂ ਦੀ ਚੋ ਰੱਖੀ ਹੈ। ਪੈਗੰਬਰ ਆਏ ਨੇ ਤੇ ਉਹੀ ਗੱਲ ਹੈ ਇੱਕ ਜਨਰਲ ਸਾਰਿਆਂ ਨਾਲ ਕੀਤੀ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੇ ਅੱਲਾ ਨੇ ਇਸ ਵਾਲੇ ਨਾਲ ਕੋਈ ਪਰਵਾਹ ਨਹੀਂ। ਮੈਂ ਇੱਕ ਬੰਦਾ ਉਹਨੇ ਫੈਸਲਾ ਕਰ ਲਿਆ, ਜਿਸ ਤਰ੍ਹਾਂ ਸੈਯਦਨਾ ਨੂਹ ਅਲੈਹਿਸ ਸਲਾਮ ਦੇ ਬੇਟੇ ਨੇ ਕਰ ਰਿਹਾ ਸੀ, ਸੈਯਦ ਲੂਤ ਅਲੈਹਿਸ ਸਲਾਮ ਦੀ ਬੀਵੀ ਨੇ ਕਰ ਰਿਹਾ ਸੀ, ਸੈਯਦਨਾ ਮੁਹੰਮਦ ਦੇ ਚਾਚਾ ਨੇ ਜਿਹੜਾ ਕੋਈ ਰਵਾਤਾਂ 'ਚ ਹੁੰਦਾ ਪਤਾ ਨਹੀਂ ਸਹੀ ਕਰ ਲਿਆ ਸੀ ਜਾਂ ਹੋਰ ਬੜਿਆ ਲੋਕਾਂ ਨੇ ਕਰ ਲਿਆ ਸੀ। ਅੱਲਾ ਨੂੰ ਇਹਨਾਂ ਚੀਜ਼ਾਂ ਦੀ ਕੋਈ ਮਜਬੂਰੀ ਨਹੀਂ। ਉਹ ਇਸ ਵਾਲੇ ਨਾਲ ਕਹਿ ਰਹੇ ਨੇ ਕਿ ਜਿਸ ਬੰਦਾ ਇੱਕ ਤੁਲ ਗਿਆ। ਤੇ ਇਸ ਤੋਂ ਅੱਗੇ ਅੱਲਾਹ ਤਾਲਾ ਫਰਮਾਉਂਦੇ ਨੇ ਇਹਨਾਂ ਨੂੰ ਪੁੱਛੋ ਕਿ ਅਹਲੇ ਕਿਤਾਬ ਤੁਸੀਂ ਅੱਲਾ ਦੀਆਂ ਆਇਤਾਂ ਦਾ ਇਨਕਾਰ ਕਿਉਂ ਕਰਦੇ ਹੋ, ਹਾਲਾਂਕਿ ਉਹ ਜੋ ਕੁਝ ਤੁਸੀਂ ਕਰਦੇ ਹੋ ਉਹ ਅੱਲਾ ਦੇ ਸਾਹਮਣੇ। ਤੁਸੀਂ ਵੇਖੋ ਕੋਈ ਬੰਦਾ ਆਪਣੇ ਆਪ ਨੂੰ ਰੱਖੇ ਤੇ ਕੀ ਮਤਲਬ, ਸਾਨੂੰ ਵੀ ਆਕੇ ਮੈਨੂੰ ਵੀ ਆਕੇ ਜਾ ਰਿਹਾ। ਇਹ ਕੁਰਾਨ ਹੈ ਨਾ ਜਿਹਦੇ ਬੇਸ ਤੇ ਕਹਿੰਦੇ ਨੇ ਕਿ ਅੱਲਾ ਉਹਨਾਂ ਬੰਦਿਆਂ ਨੂੰ, ਇਹ ਹੀ ਕੁਰਾਨ ਜਿਹਦਾ ਹੁਣ ਦਰਸ ਦੇ ਰਹੇ, ਜਿਹੜਾ ਅੱਲਾ ਦੀਆਂ ਆਇਤਾਂ ਆਪਣੀ ਸਮਝ ਦੇ ਮੁਤਾਬਕ ਪੜ੍ਹ ਰਹੇ ਆ, ਇਹਦੇ ਮੁਤਲਕ ਹੀ ਕਹਿੰਦੇ ਨੇ ਅੱਲਾ ਅਹਲੇ ਕਿਤਾਬ ਦੀਆਂ ਇਹ
जिस तरह मुसलमान सन ना उस टाइम दे, मुसलमानों के फिरके आन मेन, पहले तो मुसलमान भी वही मुसलमान उन्हें ही रहना सी, अनलैस अल्लाह के आखिरी पैगंबर आके दसते ना या पिछलियां किताबां नाल। जैसे कई बार इंसान जो भुल जाता है असल चीज़ कुछ अरसे तो बाद, वो कहते तुसीं इन्हां आयतां दा इनकार क्यों करते हो, अल्लाह वेख रहे, अल्लाह हर टाइम वेख रहे, ये अल्लाह के उत्ते ला के बेनियाज अल्लाह ने की मतलब अल्लाह का की तुसीं नुकसान अपना नुकसान कर रहे हो। और सही और गलत करन च कोई फर्क नहीं खास होंदा, सही करन च ज्यादा अच्छा अमल है। इस तो अगे अल्लाह ताला फरमाने ना पूछो कि अहले किताब तुसीं अल्लाह के रास्ते ते चलण वालियां ते ईमान लाण वालियां नूं क्यों रोकदे हो, तुसीं उन्हां विच एवें ही कीड़े कढ़दे हो, हालांकि तुसीं तो उन्हां दे गवाह बनाए गए सी, बनाया गए हो। और जरा गौर करो और याद रखो जो कुछ तुसीं करदे हो अल्लाह उस तो बेखबर नहीं। अल्लाह ताला फिर इस आयत दे आखिरी आयत च पै फरमांदे ने कि तुसीं ये इन्हां नूं तुसीं भी कोई कर रहे हो, अगर ये जेडे मुसलमान लोग हो रहे ने सैयद मुहम्मद की जमात बन रही है, इन्हां नूं क्यों दीन तो रोकदे हो भी रोकदे हो, तुसीं उन्हां विच मतलब क्यों एडे कीड़े कढ़दे हो। हालांकि उत्थे ते इन्ना कुछ वादे सी, पैगंबर मौजूद सी, जिस तरह सैयदना ईसा मौजूद सन, मूसा मौजूद सन, तो उत्थे कोई भी बसीरत वाला बंदा उंज ही वेख सकता सी कि कमाल जादू हो रहा है। एक बंदा उठ के ऐलान करके तो उन्हें जनाब थोड़े जे अरसे च पूरी दुनिया हुण मारन टुर पई मैसेज की वजह तो वो अंज कमाल कर दिता, सारे ਉਹਦੇ मसीह हो गए। इस तरह अज भी जरा सही गल करता है, मैं अज नूं इग्नोर नहीं करता, मेरी ये खामी समझो जब, क्योंकि मेरे देन च कि कुरान लोगों को यह समझ के नहीं समझना चाहिए कि वह यहूदियां ना गल करते, इंसानी रवैया ना गल करते। अज भी जोड़े पे सुनते हैं या सुनने तफीक रखते हैं, उन्होंने चाहिए कि इस चीज़ चो ना अपने मुतलक अपने माशरे च अपने तस्बात अपन चीज़ां सामने रख के कहते ना कीड़े कढ़दे हो। हालांकि तुसीं ते इस चीज़ के गवाह बनाए गए सी, ਜਿਹੜੇ ਯਹੂਦੀ ਤੇ ਈਸਾਈ ਨੇ ਇਹਨਾਂ ਨੂੰ ਇਹ ਅੱਲਾਹ ਦੇ ਦੀਨ ਇਹ ਜਗ੍ਹਾ ਲੈ ਕੇ ਆਏ ਨਾ ਕੁਰੈਸ਼ ਤੱਕ। ਉਹ ਤੇ ਸੈਯਦਨਾ ਇਬਰਾਹਿਮ ਨੂੰ ਮੰਨਣੇ ਵਾਲੇ ਹਨ, ਲੇਕਿਨ ਉਹ ਤੇ ਬਿਲਕੁਲ ਹੀ ਬਹੁਤ ਹੀ ਆਊਟ ਹੋ ਜੇ, ਫਿਰ ਵੀ ਕੁਝ ਚੀਜ਼ਾਂ ਕਰਦੇ ਆ ਮਿਡਲ ਚ, ਜਿਸ ਤਰ੍ਹਾਂ ਹੁੰਦਾ ਅੱਲਾਹ ਦੇ ਤੇ ਦੀਨ ਚ ਤੇ ਬੰਦਿਆਂ ਦੇ ਬਣਾਏ ਦੀਨ ਚ। ਇਹਨਾਂ ਦੇ ਜਿਹੜੇ ਉਲਮਾ ਜਾਂ ਫੁਕਾਹ ਹਨ, ਇਮਾਮ ਜਿਹੜੇ ਹਨ, ਉਹਨਾਂ ਦੇ ਬਣਾਏ ਦੀਨ ਦੇ ਦਰਮਿਆਨ ਚ ਕਾਫੀ ਹੱਦ ਤੱਕ ਜਾਂ कोई थोड़ी बहुती कमी बेशी खले आन, तुसीं इन्हां जेड़े सही जगह ते मोहकम जगह ते पे खलोंदे ने, तसब की बना ते चीज़ां की बना ते कबीलियां दी बना, तुसीं इन्हां कीड़े कढ़दे हो ते उन्हां नूं। हालांकि तुसीं ते इसे कुरान दे तुहानूं ते तस्दीक करनी चाहिदी सी इस पैगंबर दी, तुसीं तुहाडे कोल ते अल्लाह ने वादा लिया, पिछे अल्लाह ने आख्या ना जेड़े वादे पूरे ना करदे, उन्होंने आख्या तुहानूं ते इहदा इस दे तुसीं ते गवाह हो, तुहां ते गवाही देनी सी। और जरा गौर तो करो और याद जो जो कोई तुसी करते हो अल्लाह उस तो बेखबर नहीं है। जो भी तुसी ड्रामेबाजियां या चीज़ां करते हो अल्लाह उस तो कभी भी ना ही बेखबर है, ना ही वो कभी कभी बेखबर सी, ना ही कभी बेखबर होने। ये सारी कायनात अल्लाह चला रहे हैं, और किसी बंदे किसी फरिश्ते दा कोई अल्लाह ताला ना ये बनाने चो कोई ऐसा पुआ है, ना ये चलान च